डिब्रूगढ़ जेल दे विच भाई अमृतपाल सिंह ते उहदे साथी आ जिहड़े उन्हां नूं भुख हड़ताल करनी पै रही है। किवें उन्हां ते जुल्म कीता जा रिहा ते जिहड़ा कुछ इहो जी खबर सुनन तो बाद साडे पंथ विच होना चाहीदा उवें बिल्कुल नहीं हो रिहा। अमृतसर दे विच DC दफ्तर दे विच भाई अमृतपाल सिंह दा परिवार ते होर बहुत सारे आगू शख्सियतां संगतां ने इकट्ठे हो के मैमोरेंडम भी दिता। होना तो यह चाहिए सी बई जदों ये खबर आई आ बाहर कि डिब्रूगढ़ जेल दे विच सिंघां उत्ते जुल्म हो रहा तो अकाल तख्त साहब तो उवें काल होनी चाहिए सी। चलो बई सिख संगत इकट्ठी होवे इन्नी तरीक नूं अकाल तख्त साहब तो 5 सिंह साहिबान की कमांड हेठ आपां मार्च कड्डांगे ते ये मार्च चंडीगढ़ दे विच मुख मंत्री दे घर दा घराओ करांगे। ये गल इस मौके अकाल तख्त साहब दे जथेदार ने नहीं करनी क्योंकि बादलकियां नूं ये गल पुगदी नहीं। ਹੁਣ 1 साल हो गया इन्हां ਸਿੰਘਾਂ ने जो ਤੁਸੀਂ ਇਹਨਾਂ ਤੇ ਫੜ ਕੇ ਪਰਚੇ ਬਣਾਤੇ NSA ਲਾਤੀ ਤੇ ਹੁਣ ਕਿਉਂਕਿ 1 साल ਬਾਅਦ NSA ਤੋਂ ਇਹਨਾਂ ਦੀ ਰਿਹਾਈ ਹੋਣ ਦੇ ਆਸਾਰ ਨੇ ਤੇ ਤੁਸੀਂ ਹੁਣ ਝੂਠੇ ਮੁਕੱਦਮੇ ਦਰਜ ਕਰਵਾ ਰਹੇ ਹੋ। ਜਦੋਂ ਭਾਈ ਅਮਰਤਪਾਲ ਸਿੰਘ ਇੱਥੇ ਸਰਗਰਮ ਸੀ ਬੇਸ਼ੱਕ ਉਹਨਾਂ ਦੇ ਬਹੁਤ ਸਾਰੇ ਫੈਸਲਿਆਂ ਨਾਲ ਜਾਂ ਉਹਨਾਂ ਦੇ ਐਲਾਨਾਂ ਨਾਲ ਜਾਂ ਉਹਨਾਂ ਦੇ ਪ੍ਰੋਗਰਾਮਾਂ ਨਾਲ ਅਸਹਿਮਤੀ ਹੋਵੇ ਲੋਕਾਂ ਦੀ ਪਰ ਉਹ ਕਰਦਾ ਪੰਥ ਦਾ ਕੰਮ ਹੀ ਰਹੇ ਸੀ। पिछले 5-6 महीनों 25-30 इहो जिहे मुद्दे उभरे आ जिथे बड़ी भारी लोड़ सी कि अकाल तख्त साहब अगवाई करे। साडी कौम की टारगेट किलिंग हो रही है। साडे बंदे सारे संसार दे विच चुण चुण के निशाने लाए जा रहे ने। जदों नौजवानों नूं कितों कोई सेध ना मिले जदों कोई रोस नूं इस निराशा नूं फिर इस तों किसे ना फिर इसे करके जिहड़ी आपां गल करदे सी भी ਗਿਆਨੀ हरप्रीत सिंह नूं जिस तरीके नाल नौजवान परमिंदर सिंह ढोटे ने फिर सवाल जवाब कीते फिर वो पब्लिक दे विच साडा सारां दा जुलूस निकलदा। एक सियासत खेडी जा रही है ते इह सियासत इस करके खेडण दी हिम्मत पैंदी आ क्योंकि पंथक जिहड़ी शक्ति आ वो टोटिਆਂ 'ਚ खिंडी होई आ ते इस पंथक शक्ति नूं इकट्ठे ना होण देण दे लई बहुत सारे लोग लगातार मेहनत कर रहे। पंथ दी चढ़दी कला नूं ਜਾਂ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਬਹੁਤ ਸਾਰੇ ਆਗੂ ਜਥੇਬੰਦੀਆਂ ਧਿਰਾਂ ਧੜੇ ਜਿਹੜੇ ਚੱਲ ਰਹੇ ਨੇ ਉਹਨਾਂ ਦੇ ਨੁਕਸਾਂ ਨੂੰ ਘਾਟਾਂ ਨੂੰ ਉਹਨਾਂ ਦੀਆਂ ਕਮਜ਼ੋਰੀਆਂ ਨੂੰ ਉਭਾਰਨ ਦੀ ਥਾਂ ਆਪਾਂ ਉਹਨਾਂ ਤੋਂ ਜੋ ਲਾਹਾ ਕੌਮ ਨੂੰ ਲਿਆ ਜਾ ਸਕਦਾ ਉਹਦੀ ਗੱਲ ਕਰਿਆ ਗਈ। ਜੇਕਰ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਦੇ ਉੱਤੇ ਜ਼ੁਲਮ ਢਾਉਣ ਦਾ ਅੱਜ ਹੌਸਲਾ ਪੈ ਰਿਹਾ ਨਾ ਦਿੱਲੀ ਵਾਲਿਆਂ ਨੂੰ ਉਹ ਇਸੇ ਗੱਲ ਤੋਂ ਹੀ ਪੈ ਰਿਹਾ ਕਿਉਂਕਿ ਅਸੀਂ ਉਹਨਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਅਸੀਂ ਸਾਰੇ ਪਾਟੋ ਧਾਰਨ। ਜੇਕਰ ਅਕਾਲ ਤਖਤ ਸਾਹਿਬ ਤੇ ਇਕੱਠ ਰੱਖ ਲੋ ਨਾ ਅਲਟੀਮੇਟਮ ਦੇ ਦੇਣਾ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਕਿ ਇੰਨੀ ਤਰੀਕ ਤੱਕ ਜੇਕਰ ਉਹਨਾਂ ਨੌਜਵਾਨਾਂ ਨੂੰ ਪੰਜਾਬ ਚੋਂ ਪੜਦਾ ਨਾ ਕੀਤਾ ਉਹਨਾਂ ਦੇ ਆਏ ਨਾ ਹੋਏ ਜੋ ਵੀ ਕੁਝ ਗੱਲ ਸਲਾਹ ਕਰਕੇ ਵਕੀਲਾਂ ਨਾਲ ਜੋ ਵੀ ਕੌਮ ਦੇ ਦਾਨਸ਼ਵਰ ਲੋਕ ਨੇ ਜੇ ਕੋਈ ਕਾਲ ਦਿੱਤੀ ਜਾਵੇ ਉਦੋਂ ਪਹਿਲਾਂ ਭਗਵੰਤ ਮਾਨ ਤੇ ਉਹਦੀ ਕੰਪਨੀ ਭੱਜੇ ਫਿਰੂ ਅਗਲਿਆਂ ਨੂੰ ਵੋਟਾਂ ਲੋਕ ਸਭਾ ਦੀਆਂ ਚੋਣਾਂ ਸਿਰ ਤੇ ਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਹੀ ਚਰਚਾ ਕਰ ਰਹੇ ਸੀਗੇ ਕਿ ਖਾਲਿਸਤਾਨੀ ਸਫਾ ਦੇ ਵਿੱਚ ਜਿਹੜੀ ਆਪਸ ਵਿੱਚ ਦੂਰੀ ਦਫੇੜ ਕੜੱਤਣ ਨਫ਼ਰਤ ਵਧੀ ਹੋਈ ਹੈ ਵੀ ਇਹ ਘਟਣੀ ਚਾਹੀਦੀ ਹੈ ਤੇ ਕਿਉਂਕਿ ਇਸ ਵੇਲੇ ਜਿਸ ਤਰੀਕੇ ਦਾ ਮਾਹੌਲ ਆ ਕੱਲ ਦਾ ਆਪਾਂ ਨੂੰ ਸਭ ਨੂੰ ਪਤਾ ਜਦੋਂ ਇਹ ਮਾਮਲਾ ਸਾਰਿਆਂ ਦੇ ਸਾਹਮਣੇ ਆਇਆ ਕਿ ਕਿਵੇਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀ ਆ ਜਿਹੜੇ ਉਹਨਾਂ ਨੂੰ ਭੁੱਖ ਹੜਤਾਲ ਕਰਨੀ ਪੈ ਰਹੀ ਹੈ ਕਿਵੇਂ ਉਹਨਾਂ ਤੇ ਜ਼ੁਲਮ ਕੀਤਾ ਜਾ ਰਿਹਾ ਤੇ ਜਿਹੜਾ ਕੁਛ ਇਹੋ ਜਿਹੀ ਖਬਰ ਸੁਣਨ ਤੋਂ ਬਾਅਦ ਸਾਡੇ ਪੰਥ ਵਿੱਚ ਹੋਣਾ ਚਾਹੀਦਾ ਉਵੇਂ ਬਿਲਕੁਲ ਨਹੀਂ ਹੋ ਰਿਹਾ। ਅੱਜ ਇੱਥੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਪ੍ਰਤੀਕਿਰਿਆ ਵੀ ਦਿੱਤੀ ਹੈ। ਅੰਮ੍ਰਿਤਸਰ ਦੇ ਵਿੱਚ DC ਦਫ਼ਤਰ ਦੇ ਵਿੱਚ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਤੇ ਹੋਰ ਬਹੁਤ ਸਾਰੇ ਆਗੂ ਸ਼ਖਸੀਅਤਾਂ ਸੰਗਤਾਂ ਨੇ ਇਕੱਠੇ ਹੋ ਕੇ ਮੈਮੋਰੰਡਮ ਵੀ ਦਿੱਤਾ। ਪਰ ਗੱਲ ਇਹ ਆ ਵੀ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਵੀ ਇੱਕ ਵਾਰੀ ਇੱਥੇ ਗੋਬਿੰਦ ਰਾਮ ਨੇ ਬੀਕੋ 'ਚ ਬਟਾਲੇ 'ਚ ਬਹੁਤ ਸਾਰੇ ਸਿੱਖ ਪਰਿਵਾਰਾਂ ਨੂੰ ਇੱਥੇ ਬੰਦੀ ਬਣਾਇਆ ਹੋਇਆ ਸੀ ਤੇ ਤਸ਼ੱਦਦ ਢਾਇਆ ਜਾ ਰਿਹਾ ਸੀ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਬੀਬੀਆਂ ਵੀ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਬੱਬਰ ਖਾਲਸਾ ਦੇ ਕੁਝ ਸਿੰਘਾਂ ਦੀ ਸੂਹ ਲੈਣ ਲਈ ਜਾਂ ਉਹਨਾਂ ਦੇ ਮਾਮਲੇ ਵਿੱਚ
ਕਰਨੈਲ ਸਿੰਘ ਪੰਜੋਲੀ ਜਿਹੜੇ ਇਸ ਟਾਈਮ ਸ਼੍ਰੋਮਣੀ ਕਮੇਟੀ ਮੈਂਬਰ ਆ, ਉਹ ਫਤਿਹਗੜ੍ਹ ਸਾਹਿਬ ਉਦੋਂ ਮੱਥਾ ਟੇਕਣ ਆਏ ਸੀ। ਉਹਨਾਂ ਦਾ ਨਵਾਂ ਵਿਆਹ ਹੋਇਆ ਸੀ, ਅਜੇ 5-4 ਦਿਨ ਹੀ ਹੋਏ ਸੀ, ਤੇ ਉਹਨਾਂ ਦੀ ਜਿਹੜੀ ਸਿੰਘਣੀ ਆ ਉਹ ਵੀ ਨਾਲ ਸੀ। ਅਜੇ ਗੱਡੀ 'ਚ ਮੱਥਾ ਟੇਕ ਕੇ ਫਤਿਹਗੜ੍ਹ, ਉੱਥੋਂ ਉਹਨਾਂ ਨੂੰ ਪੁਲਿਸ ਪਾਰਟੀ ਚੱਕ ਲਿਆਈ, ਗੋਬਿੰਦ ਰਾਮ ਦੇ ਕੈਟ ਜਿਹੜੇ ਸੀ ਇੱਥੇ ਚੱਕ ਲਿਆਏ। ਤੇ ਉਹ ਤੇ ਹੋਰ ਬਹੁਤ ਸਾਰੀਆਂ ਇਸ ਤਰੀਕੇ ਦੀਆਂ ਘਟਨਾਵਾਂ ਜਿਹੜੀਆਂ ਸੀ ਲਗਾਤਾਰ ਵਾਪਰ ਰਹੀਆਂ ਸੀ। ਪਰ ਜਿੱਦਣ ਭਾਈ ਮਹਿਲ ਸਿੰਘ ਬੱਬਰ ਦੀ ਸਿੰਘਣੀ ਤੇ ਭਾਈ ਕੁਲਵੰਤ ਸਿੰਘ ਕੈਸ਼ੀਅਰ ਬੱਬਰ ਦੀ ਸਿੰਘਣੀ ਨੂੰ ਚੱਕ ਕੇ ਲਿਆਂਦਾ, ਤੇ ਇਹ ਰੌਲਾ ਫੇਰ ਤਾਂ ਸਾਰੇ ਹਾਹਾਕਾਰ ਮਚ ਗਈ ਕਿ ਬੇਅੰਤ ਬੀਬੀਆਂ ਜਿਹੜੀਆਂ ਨੇ ਉਹਨਾਂ ਨਾਲ ਇਹ ਕੁਝ ਕੀਤਾ ਜਾ ਰਿਹਾ, ਬੇਅੰਤ ਸਾਡੇ ਭਰਾ ਜਿਹੜੇ ਨੇ ਕੌਮ ਦੇ ਸਿੱਖ, ਉਹਨਾਂ ਨਾਲ ਇਹ ਹੋ ਰਿਹਾ। ਤਾਂ ਉਦੋਂ ਪ੍ਰੋਫੈਸਰ ਦਰਸ਼ਨ ਸਿੰਘ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਤੇ ਉਹਨਾਂ ਨੇ ਸਲਾਹ ਮਸ਼ਵਰਾ ਕੀਤਾ ਤੇ ਸਿੱਧਾ ਸੱਦਾ ਦੇਤਾ ਪੰਥ ਨੂੰ ਵੀ ਇੰਨੀ ਤੱਕ ਨੂੰ ਅਕਾਲ ਤਖਤ ਤੇ ਪਹੁੰਚੋ, ਆਪਾਂ ਇਥੋਂ ਬਟਾਲੇ ਤੱਕ ਬੀਕੋ ਤੱਕ ਮਾਰਚ ਕੱਢਾਂਗੇ ਤੇ ਉਹਦਾ ਘਰਾਓ ਕੀਤਾ ਜਾਊ ਬੀਕੋ ਦਾ, ਜਿੱਥੇ ਇਹ ਜ਼ੁਲਮ ਢਾਇਆ ਜਾ ਰਿਹਾ। ਨਤੀਜਾ ਇਹ ਨਿਕਲਿਆ ਕਿ ਰਿਹਾਈਆਂ ਵੀ ਹੋਈਆਂ ਤੇ ਫਰਕ ਵੀ ਪਿਆ, ਤੇ ਗੋਬਿੰਦ ਰਾਮ ਉਸ ਤੋਂ ਬਾਅਦ ਚ PAP ਜਲੰਧਰ ਲਾਤਾ, ਉੱਥੇ ਫਿਰ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸਿੰਘਾਂ ਨੇ ਉੱਥੇ ਉਹਦਾ ਸੋਧਾ ਲਾਤਾ। ਪਰ ਗੱਲ ਇਹ ਹੈ ਕਿ ਅੱਜ ਦੇ ਮਾਹੌਲ ਵਿੱਚ ਵੀ ਇਹੋ ਜਿਹੇ ਫੈਸਲਿਆਂ ਦੀ ਲੋੜ ਆ। ਤੇ ਸਿੱਧੀ ਜੀ ਗੱਲ ਆ ਕਿ ਬਾਦਲ ਪਰਿਵਾਰ ਨੇ ਜਿਸ ਤਰੀਕੇ ਨਾਲ ਸਾਡੀਆਂ ਸੰਸਥਾਵਾਂ ਨੂੰ ਨੀਵਾਂ ਕਰ ਦਿੱਤਾ ਹੋਇਆ, ਉਹਦੀ ਕਰਕੇ ਗੱਲ ਕੋਈ ਬਣਦੀ ਦਿਖਦੀ ਨਹੀਂ। ਹੋਣਾ ਤਾਂ ਇਹ ਚਾਹੀਦਾ ਸੀ ਬਈ ਜਦੋਂ ਇਹ ਖਬਰ ਆਈ ਆ ਬਾਹਰ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸਿੰਘਾਂ ਉੱਤੇ ਜ਼ੁਲਮ ਹੋ ਰਿਹਾ, ਤਾਂ ਅਕਾਲ ਤਖਤ ਸਾਹਿਬ ਤੋਂ ਉਵੇਂ ਕਾਲ ਹੋਣੀ ਚਾਹੀਦੀ ਸੀ, ਚਲੋ ਬਈ ਸਿੱਖ ਸੰਗਤ ਇਕੱਠੀ ਹੋਵੇ, ਇੰਨੀ ਤਰੀਕ ਨੂੰ ਅਕਾਲ ਤਖਤ ਸਾਹਿਬ ਤੋਂ 5 ਸਿੰਘ ਸਾਹਿਬਾਨ ਦੀ ਕਮਾਂਡ ਹੇਠ ਆਪਾਂ ਮਾਰਚ ਕੱਢਾਂਗੇ ਤੇ ਇਹ ਮਾਰਚ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਦੇ ਘਰ ਦਾ ਘਰਾਓ ਕਰਾਂਗੇ। ਵੀ ਠੀਕ ਆ, ਹੁਣ 1 ਸਾਲ ਹੋ ਗਿਆ, ਇਹਨਾਂ ਸਿੰਘਾਂ ਨੇ ਜੋ ਤੁਸੀਂ ਇਹਨਾਂ ਤੇ ਫੜ ਕੇ ਪਰਚੇ ਬਣਾਤੇ, NSA ਲਾਤੀ, ਤੇ ਹੁਣ ਕਿਉਂਕਿ 1 ਸਾਲ ਬਾਅਦ NSA ਚੋਂ ਇਹਨਾਂ ਦੀ ਰਿਹਾਈ ਹੋਣ ਦੇ ਆਸਾਰ ਨੇ, ਤੇ ਤੁਸੀਂ ਹੁਣ ਝੂਠੇ ਮੁਕੱਦਮੇ ਦਰਜ ਕਰਵਾ ਰਹੇ ਹੋ, ਤੇ ਇਹਨਾਂ ਦੀ ਰਿਹਾਈ ਦੇ ਮਾਹੌਲ ਬਣਦਾ ਦੇਖ ਕੇ ਉਲਟਾ ਇਹਨਾਂ ਨੂੰ ਪੱਕੇ ਤੌਰ ਦੇ ਉੱਤੇ ਹੋਰ ਉੱਥੇ ਬੰਦ ਕਰ ਲਈ। ਪਰ ਇਹ ਗੱਲ ਇਸ ਮੌਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਨਹੀਂ ਕਰਨੀ, ਕਿਉਂਕਿ ਬਾਦਲ ਕਿਆਂ ਨੂੰ ਇਹ ਗੱਲ ਪੁੱਗਦੀ ਨਹੀਂ। ਤੇ ਬਾਦਲ ਕੇ ਉਹੀ ਆ ਜਿਨ੍ਹਾਂ ਨੇ ਉਦੋਂ ਮਜੀਠੀਏ ਨੇ, ਹਰਸਿਮਰਤ ਕੌਰ ਬਾਦਲ ਨੇ ਕਿਵੇਂ ਲਗਾਤਾਰ ਰਵਨੀਤ ਬਿੱਟੂ ਤੇ ਮਨਿੰਦਰਜੀਤ ਬਿੱਟੇ ਨਾਲੋਂ ਵੱਧ ਇਹ ਲੱਗੇ ਹੁੰਦੇ ਸੀ ਵੀ ਇੱਕ ਵਾਰੀ ਕਦੇ ਸਾਡੇ ਹਵਾਲੇ ਕਰੋ, ਚੱਕ ਦਿਆਂਗੇ, ਫੂਕ ਦਿਆਂਗੇ। ਸੋ ਉਹਨਾਂ ਦਿਨਾਂ ਦੇ ਵਿੱਚ ਜਦੋਂ ਭਾਈ ਅਮਰਤਪਾਲ ਸਿੰਘ ਇੱਥੇ ਸਰਗਰਮ ਸੀ, ਬੇਸ਼ੱਕ ਉਹਨਾਂ ਦੇ ਬਹੁਤ ਸਾਰੇ ਫੈਸਲਿਆਂ ਨਾਲ ਜਾਂ ਉਹਨਾਂ ਦੇ ਐਲਾਨਾਂ ਨਾਲ ਜਾਂ ਉਹਨਾਂ ਦੇ ਪ੍ਰੋਗਰਾਮਾਂ ਨਾਲ ਅਸਹਿਮਤੀ ਹੋਵੇ ਲੋਕਾਂ ਦੀ, ਪਰ ਉਹ ਕਰਦਾ ਪੰਥ ਦਾ ਕੰਮ ਹੀ ਰਹੇ ਸੀ। ਤੇ ਪੰਥ ਦਾ ਕੰਮ ਕਰਨ ਲਈ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਸ਼ਖਸੀਅਤਾਂ, ਬਹੁਤ ਸਾਰੇ ਨੌਜਵਾਨ, ਬਹੁਤ ਸਾਰੀਆਂ ਧਿਰਾਂ ਧੜੇ ਸਰਗਰਮ ਰਹੇ ਨੇ ਤੇ ਗਾਹ ਵੀ ਰਹਿਣੇ। ਹਰੇਕ ਨੂੰ ਪੰਥ ਦੀ ਸੇਵਾ ਕਰਨ ਦਾ ਹੱਕ ਆ, ਤੇ ਹਰੇਕ ਦਾ ਢੰਗ ਤਰੀਕਾ ਜਿਹੜਾ ਹੈਗਾ ਉਹ ਆਪੋ ਆਪਣਾ ਹੁੰਦਾ। ਹਰੇਕ ਨੂੰ ਕੌਮ ਨੇ ਸਪੋਰਟ ਹਮਾਇਤ ਕਰਨੀ ਹੁੰਦੀ ਆ, ਹਰੇਕ ਦੀ ਆਲੋਚਨਾ ਵੀ ਹੋਣੀ ਹੁੰਦੀ ਆ। ਇਹ ਹੋ ਹੀ ਨਹੀਂ ਸਕਦਾ ਹੈਗਾ ਵੀ ਕੋਈ ਜਿਹੜਾ ਹੈਗਾ ਆਪਦੀ ਜਿਵੇਂ ਮਰਜ਼ੀ ਕਰੇ ਤੇ ਉਹਨੂੰ ਕੋਈ ਰੋਕੇ ਟੋਕੇ ਨਾ। ਇਹ ਸਾਡੇ ਪੰਥ ਦੀ ਰਵਾਇਤ ਆ। ਇੱਥੇ ਤਾਂ ਕਲਗੀਧਰ ਪਾਤਸ਼ਾਹ ਨੂੰ ਵੀ ਜਦੋਂ ਉਹਨਾਂ ਨੇ ਦਾਦੂ ਪੀਰ ਦੀ ਤੀਰ ਨਾਲ ਨਮਸਕਾਰ ਕੀਤਾ ਉਹਦੀ ਕਬਰ ਨੂੰ, ਤਾਂ ਪੰਥ ਨੇ ਉਹਨਾਂ ਨੂੰ ਵੀ ਟੋਕਿਆ। ਸੋ ਇਹ ਕੋਈ ਏਡੀ ਗੱਲ ਨਹੀਂ। ਪਰ ਜਿਹੜਾ ਉਸ ਮੌਕੇ ਨਫ਼ਰਤ ਨਾਲ ਵਿਰੋਧ ਵਿੱਚ ਆ ਕੇ ਬਾਦਲ ਦਲ ਨੇ ਜਿਸ ਤਰੀਕੇ ਨਾਲ, ਉਵੇਂ ਕਾਂਗਰਸੀਆਂ ਨੇ ਜਾਂ ਉਵੇਂ ਹੋਰਾਂ ਨੇ ਤਾਂ ਕਰਨਾ ਸੀ, ਪਰ ਇਹਨਾਂ ਨੇ ਵੀ ਕੀਤਾ। ਸੋ ਇਸ ਮੌਕੇ ਆਪਾਂ ਨੂੰ ਸਭ ਨੂੰ ਪਤਾ ਵੀ ਬੜੀ ਭਾਰੀ ਲੋੜ ਆ। ਚਾਹੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਮਾਮਲਾ ਉੱਭਰਿਆ, ਉਦੋਂ ਵੀ ਲੋੜ ਸੀ ਵੀ ਅਕਾਲ ਤਖਤ ਸਾਹਿਬ ਸਾਨੂੰ ਅਗਵਾਈ ਦਿੰਦਾ। ਇਵੇਂ ਹੀ ਘੱਟੋ ਘੱਟ ਆਹ ਪਿਛਲੇ 5-6 ਮਹੀਨਿਆਂ ਚ 25-30 ਇਹੋ ਜਿਹੇ ਮੁੱਦੇ ਉੱਭਰੇ ਆ ਜਿੱਥੇ ਬੜੀ ਭਾਰੀ ਲੋੜ ਸੀ ਕਿ ਅਕਾਲ ਤਖਤ ਸਾਹਿਬ ਅਗਵਾਈ ਕਰੇ। ਸਾਡੀ ਕੌਮ ਦੀ ਟਾਰਗੇਟ ਕਿਲਿੰਗ ਹੋ ਰਹੀ ਹੈ। ਸਾਡੇ ਬੰਦੇ ਸਾਰੇ ਸੰਸਾਰ ਦੇ ਵਿੱਚ ਚੁਣ ਚੁਣ ਕੇ ਨਿਸ਼ਾਨੇ ਲਾਏ ਜਾ ਰਹੇ ਨੇ। ਕਿਤੇ ਭਾਈ ਪੰਜਵੜ ਦਾ, ਕਿਤੇ ਭਾਈ ਨਿੱਜਰ ਦਾ, ਤੇ ਕਿਤੇ ਭਾਈ ਅਵਤਾਰ ਸਿੰਘ ਖੰਡੇ ਦਾ, ਕਿਤੇ ਕਿਸੇ ਹੋਰ ਦਾ। ਇੱਥੋਂ ਤੱਕ ਕਿ ਆਪਾਂ ਹਰਮੀਤ ਸਿੰਘ PhD ਤੋਂ ਸ਼ੁਰੂ ਕਰਕੇ ਵਿੱਚ ਹੀ ਜੇ ਆਪਾਂ ਇਹਨਾਂ ਦਾ ਦੇਖੀਏ, ਦੀਪ ਸਿੱਧੂ ਹੋਣਾ ਦਾ, ਇਹ ਸਾਰੀਆਂ ਘਟਨਾਵਾਂ ਸਾਡੇ ਸਾਹਮਣੇ ਵਾਪਰੀਆਂ। ਤੇ ਜਿੱਦਣ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਵਾਲਾ ਮਾਮਲਾ, ਉਦੋਂ ਵੀ ਅਕਾਲ ਤਖਤ ਸਾਹਿਬ ਵਾਲੇ ਜਿਸ ਤਰੀਕੇ ਦੀ ਇੱਥੋਂ ਲੋੜ ਸੀ ਉਵੇਂ ਅਗਵਾਈ ਨਹੀਂ ਮਿਲੀ। ਹੁਣ ਜਦੋਂ ਨੌਜਵਾਨਾਂ ਨੂੰ ਕਿਤੋਂ ਕੋਈ ਸੇਧ ਨਾ ਮਿਲੇ, ਜਦੋਂ ਕੋਈ ਰੋਸ ਨੂੰ, ਇਸ ਨਿਰਾਸ਼ਾ ਨੂੰ, ਫਿਰ ਇਹ ਤੋਂ ਕਿਸੇ ਨਾ ਫਿਰ ਇਸੇ ਕਰਕੇ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ
जिस तरीके नाल नौजवान परमिंदर सिंह ढोटे ने फिर सवाल जवाब कीते, फिर वो पब्लिक दे विच साडा सारां दा जुलूस निकलदा। एक पासे तां इह जिहड़ियां तख्तां दे उत्ते विराजमान शख्सियतां ने स्पष्ट जी गल आ कि बादलकियां दे फस के जाल च ये सही भूमिका नहीं निभाउंदे। ते जदों कौम चारे पासियों दबाव विच आ, प्रैशर च आ, ते उस मौके फिर जिहड़े ने ये कहदे आ भी सानू ऐ कहता बुआ कहता। सानू भी इस गल का दुख वा कि परमिंदर सिंह झोटे ने उन्हें माफी भी मंग ली भी जिहड़ा उहदा बोलन चलन का लहजा सी जां तरीकाकार सी, पर सवाल तां जिहड़े ने वो कौम दे हैगे ने। सो जिहड़ा खालिस्तानी सफा दे विच एक दूजे दे प्रति आविश्वास ते बेभरोसगी आ, एक बंदे वो ने जिहड़े लगे हुए ने भी चलो जी आपां कौम दा काम करना, एक उन्हां दे हमायती जिहड़े सपोर्टर ने जिन्हां दा काम है चक दो फूक दो रगड़ दो। भाई तुहानू हथ बन के बेनती है, थोड़ा जाना कख नहीं, तुसी ना तां हिस्टरी नू जवाबदेह हो, गैर जिम्मेवार हैगे हो, ना तुहाडा कोई अग्गा पिछा। पर जिहड़े बंदे पंथ दा कौम दा सवारन लई आपदे आप नू दाਅ ते लाई बैठे आ, उन्हां दा तुसी सारा कुछ खराब करके आ जाने। सोशल मीडिया साडी कौम दा फायदा घट कर रहा, नुकसान ज्यादा कर रहा। सोशल मीडिया दे राही हरेक बंदे नू टारगेट करना ये उवें ही आ जिवें इंडियन स्टेट टारगेट किलिंग करदी है। एक करैक्टर असैसीनेशन करदार कुशी करन दा जिहड़ा असीं राह फड़ लिया, इहदे विच असीं मन्नीए कि सोशल मीडिया दे उत्ते ट्रोलिंग आर्मी जिहड़ी आ वो पूरी सरगर्म आ ते ओनू कोई मतलब नहीं कि पंथ दी इस गल दे नाल हानि की हुंदी आ जां पंथ दा इहदे नाल नुकसान की हुंदा। ओनू इह आ कि मेरी बल्ले बल्ले हो जाए, भी इह नहीं किसी दी परवाह करदा, इह तां हरेक दी लाह दिंदा, हरेक दी बेइज्जती करदा। इस माहौल दे विच सानू बहुत ज्यादा नुकसान हो रहा, क्योंकि पंजाब दी धरती उत्ते पहिलां ही धिरां ते धड़े बहुत सी। ਉਹ ਜਿਹੜੀ ਮਾੜੀ ਮੋਟੀ ਅੱਗੇ ਸਾਡੇ ਚ ਕੋਈ ਫਰਕ ਪੈ ਜਾਂਦੇ ਸੀ ਜਥੇਬੰਦੀਆਂ ਚ ਜਾਂ ਸ਼ਖਸੀਅਤਾਂ ਦੇ ਵਿੱਚ ਕੋਈ ਟਕਰਾਅ ਹੋ ਜਾਂਦਾ ਸੀ, ਕਹਿ ਸੁਣ ਕੇ ਫੇਰ ਇਕੱਠੇ ਹੋ ਲਈਦਾ ਸੀ ਚਲੋ ਆਪਾਂ ਰਲ ਮਿਲ ਕੇ ਪੰਥ ਦਾ ਕਾਰਜ ਕਰੀਏ। ਇਹ ਹੋ ਹੀ ਨਹੀਂ ਸਕਦਾ ਕਿ ਸਾਰੀ ਦੀ ਸਾਰੀ ਕੌਮ ਬੇਦਾਗ ਹੋਵੇ। ਹੁਣ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਰਗੀ ਤਾਂ ਕੋਈ ਸ਼ਖਸੀਅਤ ਵੱਡੀ ਹੋ ਨਹੀਂ ਸਕਦੀ, ਉਹਨਾਂ ਨਾਲ ਵੀ ਲੋਕਾਂ ਦੇ ਵਿਵਾਦ ਹੁੰਦੇ ਰਹੇ, ਟਕਰਾਅ ਹੁੰਦੇ ਰਹੇ, ਵਿਵਾਦ ਬਣਦੇ ਰਹੇ, ਪਰ ਆਹ ਜਿਹੜਾ ਅੱਜ ਵਾਲਾ ਕੰਮ ਆ ਇਹ ਨਹੀਂ ਸੀ ਕਦੇ ਦੇਖਿਆ। ਅੱਜ ਵਾਲੇ ਮਾਹੌਲ ਦੇ ਵਿੱਚ ਪਤਾ ਨਹੀਂ ਪਰਾਂ ਬੈਠਿਆਂ ਨੂੰ ਦੂਰ ਬੈਠਿਆਂ ਨੂੰ ਕੋਈ ਗੱਲ ਪੱਲੇ ਪੈਂਦੀ ਆ, ਸਾਡੀ ਪੇਨ ਸਾਡੀ ਪੀੜ ਦਾ ਕੁਝ ਅਹਿਸਾਸ ਹੁੰਦਾ ਕਿ ਨਹੀਂ। ਪਰ ਸੱਚਾਈ ਇਹ ਆ ਕਿ ਜਿਸ ਤਰੀਕੇ ਨਾਲ ਇੱਥੇ ਜਿਹੜਾ ਲਗਾਤਾਰ ਧੂਣੀ ਬਲ ਰਹੀ ਆ ਤੇ ਬਲਦੀ ਉੱਤੇ ਤੇਲ ਪਾ ਕੇ ਤਮਾਸ਼ਾ ਦੇਖਿਆ ਜਾ ਰਿਹਾ, ਉਹਦੀ ਕਰਕੇ ਹੀ ਆ ਕਿ ਅੱਜ ਸਿੱਖ ਜਜ਼ਬਾਤ ਜਿਹੜੇ ਨੇ ਉਹ ਪੂਰੀ ਤਰ੍ਹਾਂ ਨਪੀੜੇ ਜਾ ਰਹੇ ਨੇ। ਤੇ ਉਸ ਗੱਲ ਦੇ ਵਿੱਚ ਜਦੋਂ ਤਾਂ ਹੁੰਦਾ ਭਾਨੇ ਸਿੱਧੂ ਲਈ, ਜਦੋਂ ਉਹਦੇ ਲਈ ਹੁੰਦਾ ਇਕੱਠ, ਤਾਂ ਉੱਥੇ ਹਰੇਕ ਬੰਦਾ ਮਣਾ ਮੂੰਹ ਪਹੁੰਚਦਾ ਤੇ ਫਿਰ ਸਾਨੂੰ ਪੀੜ ਹੁੰਦੀ ਆ ਕਿ ਭਾਈ ਅਮਰਤਪਾਲ ਸਿੰਘ ਦੇ ਲਈ। ਅੱਜ ਭਾਈ ਅਮਰਤਪਾਲ ਸਿੰਘ ਦੇ ਲਈ ਇੱਥੇ ਸਰਗਰਮੀ ਹੋਈ ਅੰਮ੍ਰਿਤਸਰ ਦੇ ਵਿੱਚ, ਇਕੱਠ ਤਾਂ ਹੋਇਆ ਪਰ ਜਿੱਡਾ ਇਕੱਠ ਹੋਣਾ ਚਾਹੀਦਾ ਸੀ ਓਡਾ ਨਹੀਂ। ਤੇ ਇਸੇ ਕਰਕੇ ਤਖਤਾਂ ਦੇ ਜਥੇਦਾਰ ਜਿਹੜੇ ਨੇ ਜਾਂ ਜਿੱਦਣ ਬਾਦਲਕਾਂ ਨੂੰ ਇਹ ਲੱਗਿਆ ਨਾ ਕਿ ਇਹਨਾਂ ਦੀ ਹਮਾਇਤ ਕਰਕੇ ਸਾਨੂੰ ਵੋਟ ਮਿਲ ਸਕਦੀ ਆ, ਉਹ ਵੀ ਸ਼ਾਇਦ ਕੁਝ ਕਰਨ ਕਰਾਉਣ, ਪਰ ਸਾਡੀ ਸਾਰੀ ਤਾਕਤ ਜਿਹੜੀ ਕਿ ਪਹਿਲਾਂ ਹੀ ਬਹੁਤ ਘੱਟ ਰਹੀ ਸੀ ਉਹਨੂੰ ਹੋਰ ਖੋਰਾ ਲਾਇਆ ਜਾ ਰਿਹਾ। ਉਹਦੇ ਵਿੱਚ ਖਿਲਾਰੇ ਪਾਉਣ ਵਾਲੀ ਬਿਰਤੀ ਹੈ, ਜਿਹੜੀ ਪੰਪ ਮਾਰੂ ਬਿਰਤੀ ਆ, ਉਹ ਬਹੁਤ ਕੋਈ ਕਹਿੰਦਾ ਹੀ ਨਹੀਂ ਕਿਸੇ ਨੂੰ ਵੀ ਭਾਈ ਆਪਾਂ ਥੋੜਾ ਜਿਹਾ ਤਹੱਮਲ ਰੱਖੀਏ। ਆ ਸਰਸੇ ਵਾਲੇ ਦੇ ਚੇਲੇ ਬਾਲਕੇ ਆ ਜਿਹੜੇ, ਉਹ ਉਹਨਾਂ ਬਾਰੇ ਜਦੋਂ ਪੜ੍ਹਦੇ ਆ ਵੀ ਉਹਨਾਂ ਦਾ ਤਾਂ ਆਪੇ ਕੰਮ ਹੋਈ ਜਾਣਾ, ਉਹਨਾਂ ਦੀ ਵੋਟ ਬੈਂਕ ਨੂੰ ਦੇਖ ਕੇ ਲੋਕ ਉਹਨਾਂ ਦਾ ਪੱਖ ਪੂਰਦੇ ਆ। ਜਿਹੜੀ ਬੇਅਦਬੀ ਦੇ ਦੋਸ਼ੀ ਅੱਜ ਦੇ ਅਖਬਾਰਾਂ 'ਚ ਆ ਖਬਰ ਲੱਗੀ ਹੋਈ ਆ ਚੰਡੀਗੜ੍ਹ ਤੋਂ ਹਰਕਮਲਜੀਤ ਦੀ, ਬਰਗਾੜੀ ਕੇਸ ਸੰਬੰਧੀ ਸਰਕਾਰ ਦੀ ਦੋਹਰੀ ਨੀਤੀ ਕਾਰਨ ਮੁੱਖ ਗਵਾਹ ਵੀ ਵਿਦੇਸ਼ ਦੌੜਿਆ। ਸਰਕਾਰ ਵੱਲੋਂ ਦੋਸ਼ੀਆਂ ਨੂੰ ਸੁਰੱਖਿਆ ਤੇ ਸਰਕਾਰੀ ਗਵਾਹ ਨੂੰ ਸੁਰੱਖਿਆ ਦੇਣ ਤੋਂ ਇਨਕਾਰ। ਇਹ ਖਬਰ ਆ ਵੀ ਬਰਗਾੜੀ ਕਾਂਡ ਦੇ ਵਿੱਚ ਗੋਪਾਲ ਕ੍ਰਿਸ਼ਨ ਜਿਹੜਾ ਸੀ ਉਹ ਮੁੱਖ ਗਵਾਹ ਸੀ ਤੇ ਉਹ ਪੂਰੇ ਪਰਿਵਾਰ ਸਮੇਤ ਤੇ ਉਸਦੇ ਮਿੱਤਰਾਂ ਵੱਲੋਂ ਇਹਦਾ ਕਾਰਨ ਇਹ ਦੱਸਿਆ ਗਿਆ ਵੀ ਜਿਹੜਾ ਉਹ ਬਾਹਰ ਨੂੰ ਭੱਜ ਗਿਆ ਕਿਉਂਕਿ ਡੇਰਾ ਸਰਸਾ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸੀ। ਸਾਡੇ ਉੱਥੇ ਇੱਕ ਗੁਰਸੇਵਕ ਸਿੰਘ ਫੌਜੀ ਆ, ਉਹ ਵੀ ਉੱਥੇ ਇੱਕ ਘਟਨਾਕ੍ਰਮ ਦੇ ਵਿੱਚ ਬੇਅਦਬੀ ਦੇ ਕਾਂਡ 'ਚ ਡੇਰਾ ਸਰਸਾ ਵਾਲਿਆਂ ਦੇ ਖਿਲਾਫ ਗਵਾਹ ਸੀ।
ਉਹਦੇ ਨਾਲ ਜੋ ਕੁਝ ਬੀਤੀ ਉਹ ਦੱਸਣ ਤੋਂ ਮਤਲਬ ਮਨ ਐ ਕਹਿੰਦਾ ਵੀ ਵੱਡੀਆਂ ਸੰਸਥਾਵਾਂ ਦਾ ਜਾਂ ਵੱਡੇ ਅਹੁਦਿਆਂ ਤੇ ਬੈਠੇ ਲੋਕਾਂ ਦਾ ਇਸ ਗੱਲ ਦੇ ਨਾਲ ਬਹੁਤ ਜਾਣੀ ਕਿ ਅਕਸ ਖਰਾਬ ਹੋਣ ਵਾਲੀ ਗੱਲ ਆ। ਪਰ ਸੱਚਾਈ ਇਹ ਆ ਕਿ ਜਿਸ ਤਰੀਕੇ ਨਾਲ ਭਾਈ ਗੁਰਸੇਵਕ ਸਿੰਘ ਫੌਜੀ ਦਾ ਸਾਥ ਦੇਣਾ ਬਣਦਾ ਸੀ, ਦਿੱਤਾ ਨਹੀਂ ਗਿਆ। ਹੁਣ ਇਵੇਂ ਹੀ ਇੱਧਰ ਹੋਇਆ। ਗੋਪਾਲ ਕ੍ਰਿਸ਼ਨ ਨੂੰ ਲੋੜ ਸੀ ਕਿ ਡੇਰਾ ਸਰਸੇ ਵਾਲਿਆਂ ਨੇ ਜੇ ਧਮਕੀਆਂ ਦਿੱਤੀਆਂ ਨੇ ਤਾਂ ਇਹ ਮੁੱਖ ਗਵਾਹ ਵਾ, ਤੇ ਇਸ ਬੰਦੇ ਨੂੰ ਉਹ ਫਿਰ ਉਥੋਂ ਭੱਜਣ ਲਈ ਮਜਬੂਰ ਕਰ ਦਿੱਤਾ ਗਿਆ। ਬੰਦਾ ਉਹ ਆ ਬਈ ਇਹ ਭੰਗੀ ਦਾ ਸੀਗਾ ਗੋਪਾਲ ਕ੍ਰਿਸ਼ਨ, ਜਿਹਦੀ ਬਰਗਾੜੀ ਪਿੰਡ 'ਚ ਸਟੇਸ਼ਨਰੀ ਦੀ ਦੁਕਾਨ ਆ। ਡੇਰਾ ਸਰਸੇ ਵੱਲੋਂ ਕੁਝ ਪਿੰਡਾਂ ਦਾ ਭੰਗੀ ਦਾ ਸੀ। ਉਸੇ ਦੀ ਦੁਕਾਨ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਤੋਂ ਬਾਅਦ ਕਾਗਜ਼ ਖਰੀਦ ਕੇ ਉਹ ਇਸ਼ਤਿਹਾਰ, ਕਾਗਜ਼, ਕਲਮਾਂ ਤੇ ਉਹ ਸਾਰਾ ਕੁਝ ਜਿਹੜੇ ਸੀਗੇ ਉਹ ਖਰੀਦੇ ਗਏ ਸੀ। ਜਿਹੜਾ ਡੱਗੋ ਰਮਾਣੇ ਵਾਲਾ ਸ਼ਕਤੀ ਫੜਿਆ ਗਿਆ ਸੀ, ਇਹ ਉਹਦੀ ਕਰਤੂਤ ਸੀਗੀ ਤੇ ਉਹਨੇ ਇਹ ਸਾਰਾ ਕੁਝ ਕੀਤਾ ਸੀਗਾ। ਜਦੋਂ ਇਹ ਸਾਰਾ ਮਸਲਾ ਖੁੱਲ ਗਿਆ, ਜਦੋਂ ਇਹਦੇ ਬਾਰੇ ਸਾਰੀ ਗੱਲ ਹੋ ਗਈ, ਪੁਲਿਸ ਨੇ ਜਦੋਂ ਫੜ ਲਿਆ ਇਹਦਾ ਸਾਰਾ ਇਹਨੂੰ ਇਸ ਗੱਲ ਦਾ ਮਨ ਤੇ ਬੜਾ ਆਇਆ ਤੇ ਇਹ ਦਰਬਾਰ ਸਾਹਿਬ ਆ ਕੇ ਭੁੱਲ ਬਖਸ਼ਾਈ ਤੇ ਇਹਨੇ ਫਿਰ ਆਪਦੀ ਇਸ ਗੱਲ ਚ ਕਿ ਬੇਅਦਬੀ ਹੋਈ ਆ, ਮੈਂ ਇਸ ਕਾਂਡ ਦੇ ਵਿੱਚ ਮੇਰੇ ਤੋਂ ਕਾਗਜ਼ ਪੱਤਰ ਖਰੀਦੇ ਸੀ, ਮੇਰੇ ਤੋਂ ਕਾਪੀ ਪੈਨ ਖਰੀਦਿਆ ਸੀ, ਇਸ ਗੱਲ ਦੇ ਲਈ ਜਿਹੜੇ ਉਹ ਪੋਸਟਰ, ਗੰਦੇ ਪੋਸਟਰ ਬਣਾ ਕੇ ਲਾਏ ਸੀ, ਉਹਦਾ ਇਹਨੂੰ ਮਨ ਸੀਗਾ। ਸੋ ਇਸ ਚੱਕਰ ਦੇ ਵਿੱਚ ਉਹ ਬੇਸ਼ੱਕ ਆਪਦੇ ਤੌਰ ਦੇ ਉੱਤੇ ਮੁੱਖ ਗਵਾਹ ਸਰਕਾਰ ਵੱਲੋਂ ਬਣਾਇਆ ਗਿਆ, ਪਰ ਉਹਦੀ ਕਿਸੇ ਵੀ ਤਰੀਕੇ ਨਾਲ ਰਾਖੀ ਕਰਨ ਦਾ, ਉਹਨੂੰ ਨਾਲ ਲੈ ਕੇ ਚੱਲਣ ਦਾ ਕੋਈ ਨਹੀਂ ਸੀ। ਇਵੇਂ ਬਾਕੀਆਂ ਨਾਲ ਹੋ ਰਿਹਾ। ਹੁਣ ਸਰਕਾਰ ਤਾਂ ਪੂਰੀ ਨੰਗੀ ਚਿੱਟੀ ਦੂਜੇ ਪਾਸੇ ਭੁਗਤ ਰਹੀ ਆ, ਪਰ ਸਾਡੀ ਜਿਹੜੀ ਸੰਸਥਾ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ, ਇਹ ਮੈਂ ਅੱਜ ਕੱਲ ਤਾਂ ਛੇੜੀ ਆ ਬਈ ਇਹ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵਾਲੇ ਪੂਰਾ ਦਾਅਵਾ ਕਰਕੇ ਦਰਸਾ ਰਹੇ ਨੇ ਕਿ ਜੀ ਜਿਹੜਾ ਬਾਦਲ ਦਲ ਵਾ ਉਹ ਹੋਰ ਚੀਜ਼ ਆ, ਅਸੀਂ ਵੱਖਰੇ ਡਰਾਮਾ ਜਿਹਾ ਕਰਦੇ ਆ। ਉਹ ਤਾਂ ਪਤਾ ਹੀ ਆ ਆਪਾਂ ਨੂੰ ਵੀ ਕਿੱਥੇ ਖੜੇ ਆ। ਪਰ ਪਿਛਲੇ ਦਿਨੀ ਇਹਨਾਂ ਨੇ ਇੱਕ ਬਾਦਲ ਦਲ ਨੇ ਤਾਂ ਕਿਸਾਨ ਸੰਘਰਸ਼ ਦੇ ਖਿਲਾਫ ਸਟੇਟਮੈਂਟਾਂ ਦਿੱਤੀਆਂ ਤੇ ਇਹ ਜਿਹੜੇ ਸੀਗੇ ਸ਼੍ਰੋਮਣੀ ਕਮੇਟੀ ਵਾਲੇ ਕਹਿੰਦੇ ਸੀ ਅਸੀਂ ਲੰਗਰ ਲਾਉਣਾ। ਤੇ ਆਪਾਂ ਨੂੰ ਇਹ ਵੀ ਪਤਾ ਵੀ ਕਿਵੇਂ ਸ਼੍ਰੋਮਣੀ ਕਮੇਟੀ ਨੇ ਤੇ ਅਕਾਲ ਤਖਤ ਸਾਹਿਬ ਵਾਲਿਆਂ ਨੇ ਇਸ ਗੱਲ ਦਾ ਇਤਰਾਜ਼ ਜ਼ਾਹਿਰ ਕੀਤਾ ਸੀ ਮੀਡੀਆ 'ਚ ਕਿ ਹਰਿਆਣੇ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਕਿਉਂ ਉਹਨਾਂ ਜ਼ੁਲਮ ਕਰਨ ਵਾਲੇ ਪੁਲਿਸੀਆਂ ਨੂੰ, ਜਿਨ੍ਹਾਂ ਨੇ ਸ਼ੰਭੂ ਬਾਰਡਰ ਦੇ ਉੱਤੇ ਜਾਂ ਖਨੌਰੀ ਦੇ ਵਿੱਚ ਜਿਹੜਾ ਉੱਥੇ ਪ੍ਰਦਰਸ਼ਨਕਾਰੀਆਂ ਦੇ ਉੱਤੇ, ਕਿਸਾਨਾਂ ਦੇ ਉੱਤੇ ਜ਼ੁਲਮ ਕਰਾਉਣਾ, ਉਹ ਉੱਥੇ ਕਿਉਂ ਠਹਿਰਾਏ ਹੋਏ ਨੇ। ਸਭ ਤੋਂ ਮਾੜੀ ਗੱਲ ਇਹ ਵਾਪਰੀ ਕਿ ਉਹਨਾਂ ਦੇ ਕੋਲੋਂ ਜਿਹੜੇ ਸਰਾਵਾਂ ਦੇ ਵਿੱਚ, ਗੁਰਦੁਆਰਾ ਸਾਹਿਬਾਨਾਂ ਦੀਆਂ ਸਰਾਵਾਂ ਦੇ ਵਿੱਚ ਜਿਹੜੇ ਪੁਲਿਸੀਏ ਠਹਿਰਾਏ, ਉਹਨਾਂ ਕੋਲੋਂ ਉਹ ਸਾਰਾ ਕੁਝ ਫੜਿਆ ਗਿਆ ਜਿਹੜਾ ਸਾਡੇ ਧਰਮ ਦੀ ਮਰਿਆਦਾ ਦੇ ਅਨੁਸਾਰ ਗਲਤ, ਉਥੋਂ ਫੜਿਆ ਗਿਆ। ਤੇ ਉਸ ਸਾਰੇ ਕਾਸੇ ਤੋਂ ਬਾਅਦ ਪੰਥ 'ਚ ਵਿਰੋਧ ਹੋਇਆ, ਵੀਡੀਓ ਬਣ ਕੇ ਆਈ ਤੇ ਉਹ ਜਿਹੜਾ ਮੈਨੇਜਰ ਆ ਉਹ ਵੀ ਮੁਅੱਤਲ ਕੀਤਾ ਅੰਬਾਲੇ ਵਾਲੇ ਗੁਰਦੁਆਰਾ ਸਾਹਿਬ ਦਾ। ਤੇ ਉਦੋਂ ਅਕਾਲ ਤਖਤ ਸਾਹਿਬ ਨੇ ਤੇ ਸ਼੍ਰੋਮਣੀ ਕਮੇਟੀ ਨੇ ਇਹਦੇ ਉੱਤੇ ਸਖਤ ਪ੍ਰਤੀਕਿਰਿਆ ਵੀ ਕੀਤੀ ਤੇ ਸਾਰੀ ਜਾਂਚ ਜੂਝ ਵੀ ਚੱਲ ਰਹੀ ਹੈ। ਇੱਕ ਪਾਸੇ ਤਾਂ ਪੂਰਾ ਜ਼ੋਰ ਲਾ ਕੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਵਾਲੇ ਦਰਸਾ ਰਹੇ ਨੇ ਵੀ ਅਸੀਂ ਬਾਦਲਕਿਆਂ ਦੀ ਕੋਈ ਪੂਛ ਨਹੀਂ ਹੈਗੇ, ਅਸੀਂ ਉਹਨਾਂ ਤੋਂ ਆਜ਼ਾਦ ਵਾਂ, ਅਸੀਂ ਕੌਮ ਦਾ ਕਾਰਜ ਕਰ ਰਹੇ ਹਾਂ, ਇਸ ਤਰੀਕੇ ਦਾ ਦਾਅਵਾ ਡਰਾਮਾ ਕਰ ਰਹੇ ਨੇ। ਦੂਜੇ ਪਾਸੇ ਅੱਜ ਜਦੋਂ ਲੋੜ ਆ, ਜਦੋਂ ਪੰਥ ਦੀ ਜਵਾਨੀ, ਕੌਮ ਦੇ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਲੋੜ ਆ ਜਾਂ ਕੌਮ ਦੇ ਮੁੱਦਿਆਂ ਉੱਤੇ ਲੋੜ ਆ, ਉਸ ਮੌਕੇ ਇਹ ਆਪਦੀ ਸਹੀ ਭੂਮਿਕਾ ਨਹੀਂ ਨਿਭਾ ਰਹੇ। ਅਕਾਲ ਤਖਤ ਸਾਹਿਬ ਜੇਕਰ ਇਸ ਮੌਕੇ ਜਾਂ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਅਸਫਲ ਅਗਵਾਈ ਦੇਣ 'ਚ, ਉਹਦੇ ਲਈ ਜਿੱਥੇ ਇਹ ਜਿਹੜੇ ਅਹੁਦੇਦਾਰ ਨੇ ਉਹ ਦੋਸ਼ੀ ਨੇ, ਉੱਥੇ ਨਾਲ ਦੀ ਨਾਲ ਬਾਦਲ ਦਲ ਜਿਹੜਾ ਹੈਗਾ ਉਹ ਪੂਰੀ ਦੀ ਪੂਰੀ ਉਹਦੇ ਉੱਤੇ ਜ਼ਿੰਮੇਵਾਰੀ ਆਉਂਦੀ ਹੈ। ਚੇਤੇ ਕਰੋ ਡੇਰਾ ਸਰਸੇ ਵਾਲਿਆਂ ਨੂੰ ਜਦੋਂ ਮਾਫੀਆਂ ਦੇਣੀਆਂ ਸੀ, ਉਦੋਂ ਤਾਂ ਪੰਜੇ ਤਖਤਾਂ ਦੇ ਜਥੇਦਾਰ ਉੱਥੇ ਸੱਦ ਲਏ ਸੀ ਇਹਨਾਂ ਨੇ, ਬਾਦਲ ਪਰਿਵਾਰ ਨੇ ਉਹਦੀ ਕੋਠੀ 'ਚ। ਅੱਜ ਨਹੀਂ ਕੋਈ ਗੱਲ ਇਹ ਜਿਹੀ ਹੋ ਸਕਦੀ। ਜੇਕਰ ਜਿਹੜਾ ਆਪਣੇ ਬਲਵੰਤ ਸਿੰਘ ਰਾਜੋਆਣਾ ਉਹਦਾ ਕੋਈ ਮਸਲਾ ਬਣ ਜੇ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਵੇਂ ਭੱਜੇ ਜਾਂਦੇ ਉੱਥੇ ਨੂੰ। ਪਰ ਜਦੋਂ ਕਿਸੇ ਹੋਰ ਸਿੱਖ ਨੌਜਵਾਨ ਦਾ ਮਸਲਾ ਹੋ ਜਾਵੇ ਉਦੋਂ ਫਿਰ ਦਲ ਵੱਟ ਲੈਂਦੇ ਆ। ਕੁੱਲ ਮਿਲਾ ਕੇ ਇਹ ਇੱਕ ਸਿਆਸਤ ਖੇਡੀ ਜਾ ਰਹੀ ਹੈ ਤੇ ਇਹ ਸਿਆਸਤ ਇਸ ਕਰਕੇ ਖੇਡਣ ਦੀ ਹਿੰਮਤ ਪੈਂਦੀ ਆ ਕਿਉਂਕਿ ਪੰਥਕ ਜਿਹੜੀ ਸ਼ਕਤੀ ਆ ਉਹ ਟੋਟਿਆਂ 'ਚ ਖਿੰਡੀ ਹੋਈ ਆ ਤੇ ਇਸ ਪੰਥਕ ਸ਼ਕਤੀ ਨੂੰ ਇਕੱਠੇ ਨਾ ਹੋਣ ਦੇਣ ਦੇ ਲਈ ਬਹੁਤ ਸਾਰੇ ਲੋਕ ਲਗਾਤਾਰ ਮਿਹਨਤ ਕਰ ਰਹੇ ਨੇ। ਤੇ ਇਹਦਾ ਨਤੀਜਾ ਕੀ ਨਿਕਲ ਰਿਹਾ ਕਿ ਕੌਮ ਦੇ ਅੰਦਰ ਦਿਨੋਂ ਦਿਨ ਨਿਘਾਰ ਆ ਰਿਹਾ
ਤੇ ਇਹ ਮਨਾਈ ਚੱਲੋ ਆਪਾਂ ਜੀ ਫਲਾਣੇ ਥਾਂ ਤੇ ਐ ਕਰਤਾ ਉਹ ਕਰਤਾ। ਇਸ ਕਰਕੇ ਪੰਜਾਬ ਦੇ ਵਿੱਚ ਕਿਧਰੇ ਸਰਸੇ ਵਾਲਿਆਂ ਦਾ, ਕਿਧਰੇ ਭਨਿਆਰੇ ਵਾਲਿਆਂ ਦਾ, ਕਿਧਰੇ ਬਿਆਸ ਵਾਲਿਆਂ ਦਾ ਕੋਈ ਈਸਾਈ ਬਣ ਜਾ ਰਿਹਾ। ਔਰ ਇਹ ਸਾਰੇ ਕਾਸੇ ਦੇ ਉੱਤੇ ਜੇਕਰ ਕੋਈ ਆਪਾਂ ਲਾਮਬੰਦੀ ਨਾ ਕੀਤੀ ਤੇ ਇਸ ਸਮੱਸਿਆ ਦਾ ਹੱਲ ਨਾ ਕੀਤਾ, ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਜਿਹੜੇ ਹਰੇਕ ਦੀ ਮਿੱਟੀ ਪੱਟਣ ਵਾਲਾ ਪ੍ਰੋਗਰਾਮ ਬਣਿਆ ਹੋਇਆ ਨਾ ਸੋਸ਼ਲ ਮੀਡੀਆ ਦੇ ਰਾਹੀਂ, ਇਹਦੇ ਉੱਤੇ ਆਪਾਂ ਨੂੰ ਕੋਈ ਰਣਨੀਤੀ ਬਣਾਉਣੀ ਪਊਗੀ। ਜਿਹੜੇ ਲੋਕਾਂ ਦਾ ਧੰਦਾ ਹੀ ਇਹ ਆ ਵੀ ਵੱਧ ਤੋਂ ਵੱਧ ਭਗਾਈ ਮਾਰੋ, ਕਹਿੰਦੇ ਕਹਾਉਂਦੇ ਆਗੂਆਂ ਨੂੰ, ਸ਼ਖਸੀਅਤਾਂ ਨੂੰ ਭੰਡੋ, ਉਹਨਾਂ ਦੇ ਉੱਤੇ ਸਾਨੂੰ ਰੋਕ ਟੋਕ ਲਾਉਣ ਵਾਲੇ ਪਾਸੇ ਨੂੰ ਆਉਣਾ ਪਊਗਾ। ਦੂਜੇ ਹੱਲ ਇਹ ਕਿ ਪੰਥ ਦੀ ਚੜ੍ਹਦੀ ਕਲਾ ਨੂੰ ਜਾਂ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਬਹੁਤ ਸਾਰੇ ਆਗੂ, ਜਥੇਬੰਦੀਆਂ, ਧਿਰਾਂ ਧੜੇ ਜਿਹੜੇ ਚੱਲ ਰਹੇ ਨੇ, ਉਹਨਾਂ ਦੇ ਨੁਕਸਾਂ ਨੂੰ, ਘਾਟਾਂ ਨੂੰ, ਉਹਨਾਂ ਦੀਆਂ ਕਮਜ਼ੋਰੀਆਂ ਨੂੰ ਉਭਾਰਨ ਦੀ ਥਾਂ ਆਪਾਂ ਉਹਨਾਂ ਤੋਂ ਜੋ ਲਾਹਾ ਕੌਮ ਨੂੰ ਲਿਆ ਜਾ ਸਕਦਾ ਉਹਦੀ ਗੱਲ ਕਰਿਆ ਕਰੀਏ। ਇਹ ਨਾ ਕਹੀਏ ਵੀ ਪਹਿਲਾਂ ਬਾਬਾ ਜਰਨੈਲ ਸਿੰਘ ਵਾਂਗੂ ਬਣ ਕੇ ਆ ਫੇਰ ਗੱਲ ਕਰਾਂਗੇ। ਉਹ ਉਹੀ ਸੀ, ਉਹਨਾਂ ਨੇ ਆਪਦਾ ਕਰ ਲਿਆ। ਹੁਣ ਜਿਹੜਾ ਨਵਾਂ ਕੋਈ ਵਿਅਕਤੀ ਕੌਮ ਦੀ ਸੇਵਾ ਚ ਆ ਰਿਹਾ, ਉਹਨੇ ਆਪਦੇ ਜਿਹੜਾ ਉਹਦਾ ਹਿਸਾਬ ਕਿਤਾਬ ਆ ਉਹਦੇ ਹਿਸਾਬ ਨਾਲ ਗੱਲ ਚੱਲਣੀ ਹੈ। ਇੱਕ ਪਾਸੇ ਤਾਂ ਦਿੱਲੀ ਦਰਬਾਰ ਨਾਲ ਨਹੀਂ, ਇਹ ਅਸਲ ਵਿੱਚ ਤਾਂ ਸੰਸਾਰ ਭਰ ਦੇ ਵਰਲਡ ਲੈਵਲ ਦੇ ਉਹ ਕਾਰਪੋਰੇਟ ਘਰਾਣੇ ਆ ਜਿਨ੍ਹਾਂ ਨਾਲ ਮੱਥਾ ਲੱਗਿਆ ਹੋਇਆ ਪੰਜਾਬ ਦਾ ਕਿਸਾਨ ਸੰਘਰਸ਼ ਤੁਹਾਡੇ ਸਾਹਮਣੇ ਆ। ਤੇ ਅਗਲੇ ਉੱਥੋਂ ਲਲਕਾਰ ਕੇ ਕਹਿ ਰਹੇ ਨੇ ਬੀਜੇਪੀ ਵਾਲੇ ਵੀ ਬਾਕੀ ਸਾਰਾ ਭਾਰਤ ਤਾਂ ਸੁੱਤਾ ਪਿਆ ਆਰਾਮ ਨਾਲ, ਇਹ ਪੰਜਾਬ ਵਾਲਿਆਂ ਨੂੰ ਹੀ ਜ਼ਿਆਦਾ ਔਖ ਆ। ਹਾਂ, ਇਹ ਗੱਲ ਆਪਾਂ ਨੂੰ ਸਮਝਣੀ ਪਊਗੀ। 1947 ਤੋਂ ਪਹਿਲਾਂ ਵੀ ਜਿਹੜੇ ਹਿੰਦੂ ਕਾਂਗਰਸੀ ਲੀਡਰ ਸੀ ਉਹ ਇਹ ਗੱਲ ਕਹਿੰਦੇ ਹੁੰਦੇ ਸੀ ਬਈ ਜਿਹੜਾ ਹੈ ਤਾਂ ਸਾਰਾ ਭਾਰਤੀ ਗੁਲਾਮ ਆ, ਪਰ ਬੰਗਾਲ ਅਤੇ ਪੰਜਾਬ ਵਿੱਚ ਕੁਝ ਜ਼ਿਆਦਾ ਹੀ ਇਨਕਲਾਬੀ ਤੱਤਵ ਆ, ਜ਼ਿਆਦਾ ਹੀ ਤੱਤਾ ਕੰਮ ਆ ਵੀ ਜਦੋਂ ਵੀ ਕਿਤੇ ਕੋਈ ਮੋਰਚਾ, ਕੋਈ ਸੰਘਰਸ਼, ਕੋਈ ਅੰਦੋਲਨ ਦੀ ਕਾਲ ਆਉਂਦੀ ਆ ਤਾਂ ਸਭ ਤੋਂ ਜ਼ਿਆਦਾ ਜਿਹੜਾ ਉਹ ਪੰਜਾਬ ਤੇ ਬੰਗਾਲ ਚੋਂ ਜਿਹੜਾ ਰਿਸਪੌਂਸ ਮਿਲਦਾ ਜਾਂ ਇੱਥੋਂ ਜ਼ਿਆਦਾ ਹੁੰਦਾ। ਔਰ ਇਹ ਗੱਲ 1947 ਤੋਂ ਬਾਅਦ ਵੀ ਜਦੋਂ ਸਾਰਾ ਭਾਰਤ ਕਾਂਗਰਸ ਦੇ ਐਮਰਜੈਂਸੀ ਦੇ ਹੁਕਮ ਦੇ ਮੂਹਰੇ ਝੁਕ ਗਿਆ ਸੀ, ਲਿਪ ਗਿਆ ਸੀ, ਮੁੱਚ ਗਿਆ ਸੀ, ਉਸ ਮੌਕੇ ਪੰਜਾਬ ਦੇ ਵਿੱਚੋਂ ਐਮਰਜੈਂਸੀ ਦੇ ਖਿਲਾਫ ਗਹਿ ਕੱਢਵਾਂ ਮੋਰਚਾ ਲਾਇਆ ਗਿਆ। ਤੇ ਆ ਜਿੰਨੇ ਬੀਜੇਪੀ ਵਾਲੇ ਜਾਂ ਹੋਰ ਕਾਂਗਰਸ ਤੋਂ ਦੁਖੀ ਸੀ, ਇਹ ਸਾਰੇ ਆਗੂ ਇੱਥੇ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਭੱਜੇ ਫਿਰਦੇ ਸੀ। ਪੰਜਾਬ ਹੀ ਇਹਨਾਂ ਲਈ ਕੁਝ ਬਚਿਆ ਸੀ, ਬਾਕੀ ਸਾਰਾ ਭਾਰਤ ਸੁੰਨ ਸੀ। ਇਵੇਂ ਹੀ ਜਦੋਂ ਸਾਰੇ ਭਾਰਤ ਵਿੱਚ ਫੈਡਰਲ ਢਾਂਚੇ ਦੀ ਗੱਲ ਉਠਾਉਣੀ ਸੀ ਤਾਂ ਉਹ ਪੰਜਾਬ ਹੀ ਸੀ ਜਿਹਨੇ ਧਰਮ ਯੁੱਧ ਮੋਰਚਾ ਲਾ ਕੇ 1982 ਦੇ ਵਿੱਚ ਅੱਜ ਸਾਰੇ ਭਾਰਤ ਦੇ ਵਿੱਚ ਥਾਂ ਥਾਂ ਤੇ ਚੀਕਾਂ ਪੈ ਰਹੀਆਂ ਨੇ ਕਿ ਜੇ ਫੈਡਰਲ ਢਾਂਚਾ ਹੁੰਦਾ ਤਾਂ ਐ ਨਹੀਂ ਸੀ ਹੁੰਦਾ। ਪਰ ਹੁਣ ਸਭ ਥਾਂ ਦੇ ਉੱਤੇ ਲੋਕਾਂ ਨੂੰ ਲੱਗਦਾ ਕਿ ਧਰਮ ਯੁੱਧ ਮੋਰਚੇ ਦੀ ਮੰਗ ਬਿਲਕੁਲ ਉਦੋਂ ਸਹੀ ਸੀ, ਇਹ ਕਿ ਫੈਡਰਲਿਜ਼ਮ ਲਾਗੂ ਕੀਤੀ ਜਾਵੇ। ਉਦੋਂ ਸਾਰਾ ਭਾਰਤ ਵਿਰੋਧ ਕਰਦਾ ਸੀ। ਸੋ ਜਿਹੜਾ ਇਹ ਪੰਜਾਬ ਆ, ਇੱਥੇ ਅਣਖ ਗੈਰਤ ਦੀ, ਇੱਥੇ ਤਾਂ ਪੰਜਾਬ ਦੇ ਵਿੱਚ ਯੂਪੀ ਬਿਹਾਰ ਦਾ ਬੰਦਾ 10 ਦਿਨ ਰਹਿ ਜਾਵੇ, ਬਾਬੇ ਨਾਨਕ ਦੀ ਬਾਣੀ ਤੇ ਪੰਜਾਬ ਦਾ ਪਾਣੀ ਉਹਨੂੰ ਅਣਖ ਤੇ ਗੈਰਤ ਨਾਲ ਭਰ ਦਿੰਦਾ, ਉਹ ਆਪਦੇ ਹੱਕ ਲਈ ਲੜਨ ਵਾਲਾ ਬਣ ਜਾਂਦਾ। ਇਸ ਧਰਤੀ ਦੀ ਇੱਕ ਵੱਖਰੀ ਕਹਾਣੀ ਆ। ਸਦੀਆਂ ਤੋਂ ਜਦੋਂ ਤੋਂ ਇਸ ਧਰਤੀ ਦਾ ਇਤਿਹਾਸ ਸਾਡੇ ਸਾਹਮਣੇ ਆਉਂਦਾ, ਉਹਦੇ ਵਿੱਚ ਇਹ ਗੱਲ ਦਰਜ ਵਾ ਕਿ ਬਾਕੀ ਸਾਰਾ ਭਾਰਤ ਜਿਹੜਾ ਸੀ ਉਹ ਵੱਖਰੀ ਟੋਨ ਨਾਲ ਚੱਲਿਆ, ਪਰ ਪੰਜਾਬ ਦਾ ਜਿਹੜਾ ਜ਼ਿਆਦਾ ਖਾਸਾ ਆ, ਖਸਲਤ ਆ ਇਹਦੀ, ਉਹ ਮੱਧ ਏਸ਼ੀਆ ਨਾਲ, ਅਫਗਾਨਿਸਤਾਨ ਨਾਲ ਜਾਂ ਹੋਰ ਨਾ ਇਰਾਨ, ਇਰਾਕ ਤੱਕ ਇਸ ਪਾਸੇ ਨੂੰ ਜ਼ਿਆਦਾ ਬੋਲ ਬਾਣੀ ਦਾ, ਸਾਡੇ ਖਾਲਸਾ ਸ਼ਬਦ ਆ ਜਾਂ ਫਤਿਹ ਆ ਜਾਂ ਜ਼ਫਰਨਾਮਾ, ਸਾਡੇ ਅਰਬੀ ਫਾਰਸੀ ਦਾ ਬਹੁਤ ਪ੍ਰਭਾਵ ਆ। ਸਾਡੇ ਸਿੱਖ ਫਲਸਫੇ ਦੇ ਵਿੱਚ ਜਿਹੜੀਆਂ ਨੇ ਇਸਲਾਮਕ ਜਿਹੜੀਆਂ ਰੋਹ ਰੀਤਾਂ ਨੇ ਉਹਦੇ ਨਾਲ ਬਹੁਤ ਸਾਰੇ ਥਾਵਾਂ ਤੇ ਨੇੜਤਾ। ਬੇਸ਼ੱਕ ਭੂਗੋਲਿਕ ਤੌਰ ਤੇ ਸਾਡਾ ਹਿੰਦੁਸਤਾਨ ਦੇ ਨਾਲ ਇੱਕ ਨਾਤਾ ਹੈ, ਪਰ ਜਿਹੜੀ ਉਹਨਾਂ ਨਾਲ ਨੇੜਤਾ ਉਹਦੇ ਨਾਲੋਂ ਦੂਰੀ ਸਾਡੀ ਬਹੁਤੀ ਜ਼ਿਆਦਾ। ਦੂਜੇ ਪਾਸੇ ਮੱਧ ਏਸ਼ੀਆ ਨਾਲ ਤੇ ਇਸਲਾਮ ਨਾਲ ਸਾਡੇ ਹੋਰ ਤਰੀਕੇ ਦੇ ਸਬੰਧ ਨੇ। ਉਹਨਾਂ ਸਬੰਧਾਂ ਦੇ ਵਿੱਚੋਂ ਸਾਡਾ ਗੰਗਾ ਜਮਨਾ ਦੀ ਤਹਿਜ਼ੀਬ ਨਾਲ, ਉੱਥੋਂ ਦੇ ਸੱਭਿਆਚਾਰ ਨਾਲ ਇੱਕ ਟਕਰਾਅ ਵਾਲੀ ਸਥਿਤੀ ਬਣਦੀ ਹੈ। ਜਿਹੜਾ ਗੰਗਾ ਜਮਨਾ ਦਾ ਸੱਭਿਆਚਾਰ ਆ, ਇਹ ਬੰਦੇ ਨੂੰ ਲਿਫਣਾ, ਮੁਚਣਾ, ਝੁਕਣਾ ਸਿਖਾਉਂਦਾ, ਜਦੋਂ ਕਿ ਸਾਡੇ ਪੰਜਾਬ ਦੀ ਧਰਤੀ ਦਾ ਸੱਭਿਆਚਾਰ, ਸਿੱਖ ਸੱਭਿਆਚਾਰ, ਅਣਖ ਗੈਰਤ ਦਾ ਸੱਭਿਆਚਾਰ ਸਾਨੂੰ ਜਿਹੜਾ ਹੈਗਾ ਉਹ ਬਖਸ਼ਦਾ। ਇੱਥੋਂ ਦਾ ਬੰਦਾ ਰੜਕ ਤੇ ਅਣਖ ਨਾਲ ਜਿਉਣ ਤੇ ਮਰਨ, ਇੱਥੋਂ ਦਾ ਮਰਨਾ ਵੀ ਸ਼ਾਨ ਨਾਲ ਹੁੰਦਾ ਵੀ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਸੋ ਬਾਕੀ ਭਾਰਤ ਵਰਗਾ ਪੰਜਾਬ ਕਿਵੇਂ ਹੋ ਸਕਦਾ? ਹੋ ਹੀ ਨਹੀਂ ਸਕਦਾ। ਸੋ ਜਦੋਂ ਬੀਜੇਪੀ ਦੇ ਲੀਡਰ ਇਹ ਗੱਲੋਂ ਕਲਪਦੇ ਆ ਕਿ ਜੀ ਬਾਕੀ ਸਾਰੇ ਭਾਰਤ ਦਾ ਕਿਸਾਨ, ਉਹ ਭਾਈ ਜੁੱਤੀਆਂ ਖਾਣੀਆਂ ਸਿੱਖ ਗਿਆ। ਜਿਹੜੀ ਗੱਲ ਕਾਂਗਰਸੀ ਲੀਡਰਾਂ ਨੂੰ
1947 ਤੋਂ ਪਹਿਲਾਂ ਜਦੋਂ ਵੀ ਉਹ ਪੁੱਛਦੇ ਸੀ ਵੀ ਪੰਜਾਬ ਦੇ ਵਿੱਚ ਇੰਨਾ ਪੰਜਾਬ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਸੰਘਰਸ਼ ਜਦੋਂ ਕਾਲ ਦਿੰਦੇ ਆ ਇੰਨੀ ਇੱਥੇ ਤੇਜ਼ੀ ਕਾਹਤੋਂ ਹੁੰਦੀ ਆ, ਤਾਂ ਸਾਡੇ ਪੰਜਾਬ ਦੇ ਸਿੱਖ ਲੀਡਰ ਕਹਿੰਦੇ ਹੁੰਦੇ ਸੀ ਬਈ ਬਾਕੀ ਸਾਰਾ ਭਾਰਤ ਤਾਂ ਸਦੀਆਂ ਤੋਂ ਗੁਲਾਮ ਆ, ਪੰਜਾਬ 'ਚ ਤਾਂ ਗੁਲਾਮ ਰਹਿਣ ਦਾ ਰਿਵਾਜ ਹੀ ਨਹੀਂ, ਇੱਥੇ ਜਾਂ ਬੰਦਾ ਬਾਗੀ ਹੁੰਦਾ ਜਾਂ ਬਾਦਸ਼ਾਹ ਹੁੰਦਾ। ਸੋ ਅਸੀਂ ਜਾਂ ਬਾਗੀ ਜਾਂ ਬਾਦਸ਼ਾਹ ਵਾਲੀ ਫਿਤਰਤ ਵਿੱਚ ਰਹਿ ਹੋਣ ਕਰਕੇ ਅਸੀਂ ਤਾਂ ਅੰਗਰੇਜ਼ਾਂ ਨੇ 1849-50 ਤੋਂ ਬਾਅਦ ਵਿੱਚ ਤੁਹਾਡੇ ਸਾਰੇ ਭਾਰਤ ਦੇ ਨਾਲ ਮੇਲ ਮਿਲਾਪ ਕਰਕੇ ਸਾਨੂੰ ਦੱਬ ਲਿਆ, ਅਸੀਂ ਤਾਂ ਸਦਾ ਉਦੋਂ ਤੋਂ ਅਸੀਂ ਆਜ਼ਾਦੀ ਲਈ ਲੜ ਰਹੇ ਹਾਂ। ਸੋ ਉਹ ਜਿਹੜੀ ਫਿਤਰਤ ਆ ਸਾਡੀ, ਉਸ ਫਿਤਰਤ ਦੀ ਅੰਗਰੇਜ਼ ਹਕੂਮਤ ਨੂੰ ਵੀ ਸਮੱਸਿਆ ਸੀ, ਅੱਜ ਵਾਲੇ ਹਾਕਮਾਂ ਨੂੰ ਵੀ ਸਮੱਸਿਆ, ਕੱਲ ਨੂੰ ਕੋਈ ਹੋਰ ਆ ਜੇ ਉਹਨੂੰ ਵੀ ਸਮੱਸਿਆ ਰਹਿਣੀ ਹੈ। ਸੋ ਜਿਹੜਾ ਪੰਜਾਬ ਆ ਉਸ ਧਰਤੀ ਦੇ ਨਾਲ ਜਿਹੜਾ ਗੰਗਾ ਜਮਨਾ ਦਾ ਟਕਰਾਅ ਰਹਿਣਾ, ਉਹਦੇ ਵਿੱਚੋਂ ਹੀ ਸਾਡੀ ਖਾਲਿਸਤਾਨ ਦੀ ਗੱਲ ਨਿਕਲਦੀ ਹੈ। ਅੱਜ ਇੱਕ ਘਟਨਾ ਵਾਪਰੀ ਆ ਜਿਹਦਾ ਬੜਾ ਚਰਚਾ ਇਸ ਵੇਲੇ ਪੂਰਾ ਖਲਾਰਾ ਪਿਆ ਹੈ, ਰੌਲਾ ਪਿਆ ਹੈ ਸਾਰੇ ਟਵਿੱਟਰ ਤੇ ਸੋਸ਼ਲ ਮੀਡੀਆ ਦੇ ਉੱਤੇ। ਬੰਗਾਲ ਦੀ ਉਹ ਗੱਲ ਦੱਸਦੇ ਆ ਬਈ ਉੱਥੇ ਬੀਜੇਪੀ ਵਾਲੇ ਕੋਈ ਪ੍ਰੋਟੈਸਟ ਮੁਜ਼ਾਹਰਾ ਕਰ ਰਹੇ ਸੀ ਤੇ ਪੁਲਿਸ ਜਦੋਂ ਉਹਨਾਂ ਨੂੰ ਰੋਕ ਟੋਕ ਰਹੀ ਸੀ ਤਾਂ ਇੱਕ ਵੱਡੇ ਉੱਚ ਅਧਿਕਾਰੀ ਜਿਹੜਾ ਕਿ ਸਿੱਖ ਸੀ, ਪੱਗ ਬੰਨੀ ਹੋਈ ਸੀ, ਸਰਦਾਰ ਅਫਸਰ, ਉਹਨੇ ਆਪਦੀ ਜ਼ਿੰਮੇਵਾਰੀ ਜਾਂ ਡਿਊਟੀ ਕਰਦਿਆਂ ਹੋਇਆਂ ਜਦੋਂ ਉਸ ਮੋਰਚੇ ਵਿੱਚ ਉਸ ਸੰਘਰਸ਼ ਵਿੱਚ ਸ਼ਾਮਲ ਲੋਕਾਂ ਨੂੰ ਰੋਕਣਾ ਟੋਕਣਾ ਚਾਹਿਆ, ਜਿਵੇਂ ਬਾਕੀ ਪੁਲਿਸ ਮੁਲਾਜ਼ਮ ਰੋਕਦੇ ਸੀ, ਆਪਦੀ ਡਿਊਟੀ ਕਰ ਰਿਹਾ ਸੀ, ਤਾਂ ਉਹਨੂੰ ਉਹ ਟੁੱਟ ਕੇ ਪੈ ਗਏ ਵੀ ਤੂੰ ਖਾਲਿਸਤਾਨੀ ਇੱਥੇ ਖੜਾ ਕੀ ਕਰਦਾ, ਤੂੰ ਪੱਗ ਬੰਨੀ ਆ, ਜੇ ਆਬੂ ਆ। ਉਹ ਮੂਹਰਿਓਂ ਉੱਥੇ ਕਹਿ ਰਿਹਾ ਹੈਗਾ ਕਿ ਤੁਸੀਂ ਇਹ ਮੇਰੇ ਧਰਮ ਕਰਕੇ, ਮੇਰੀ ਪੱਗ ਕਰਕੇ, ਮੇਰੀ ਦਿੱਖ, ਮੇਰੇ ਸਰੂਪ ਕਰਕੇ ਤੁਸੀਂ ਮੈਨੂੰ ਖਾਲਿਸਤਾਨੀ ਕਿਹਾ, ਇਸ ਤਰੀਕੇ ਦੀ ਉਹ ਗੱਲ ਚੱਲਦੀ ਹੈ। ਇਸ ਘਟਨਾਕ੍ਰਮ ਨੂੰ ਦੇਖ ਕੇ ਮੈਂ ਕਿਤੇ ਪੜ੍ਹਿਆ ਸੀ, ਉਹ ਘਟਨਾ ਵੀ ਕੋਈ ਐਲਡਰਿਫ ਡਰਾਈਵ ਕਰਕੇ ਕੋਈ ਵਿਅਕਤੀ ਸੀਗਾ, ਕੈਪਟਨ ਸੀ ਸ਼ਾਇਦ ਉਹ ਫੌਜ ਦਾ, ਉਹਨੂੰ ਕਹਿੰਦੇ ਜਰਮਨ ਦੇ ਵਿੱਚ ਉਹਨੂੰ ਬਹੁਤ ਜਲੀਲ ਕੀਤਾ ਜਾ ਰਿਹਾ ਸੀ, ਹਾਲਾਂਕਿ ਗਲਤੀ ਉਹਦੀ ਕੋਈ ਨਹੀਂ ਸੀ, ਪਰ ਉਹ ਜਰਮਨ ਦੇ ਲੋਕ ਉਹਨੂੰ ਯਹੂਦੀ ਹੋਣ ਕਰਕੇ ਵੀ, ਯਹੂਦੀਆਂ ਦਾ ਉੱਥੇ ਬੜਾ ਬੁਰਾ ਹਾਲ ਸੀ, ਜਿਵੇਂ ਅੱਜ ਸਿੱਖਾਂ ਦੇ ਨਾਲ ਇੱਥੇ ਧੱਕੇਸ਼ਾਹੀ ਬੇਇਨਸਾਫੀ ਹੋ ਰਹੀ ਹੈ ਤੇ ਸਿੱਖ ਭਾਰਤ ਮਾਤਾ ਕੀ ਜੈ ਕਹਿੰਦੇ ਫਿਰਦੇ ਨੇ। ਉਹ ਮੁਲਕ, ਉਹ ਲੋਕ ਜਿਹੜੇ ਪੈਰ ਪੈਰ ਤੇ ਸਿੱਖਾਂ ਨੂੰ ਜਲੀਲ ਕਰਦੇ ਆ, ਸਿੱਖ ਆਪਦੀ ਵਫਾਦਾਰੀ ਦਿਖਾਉਣ ਲਈ ਅੱਜ ਵੀ ਦੇਖਿਆ ਕਈ ਵਿਚਾਰੇ ਵੀਡੀਓ ਪਾ ਕੇ ਕਿਸਾਨ ਸੰਘਰਸ਼ ਦੇ ਖਿਲਾਫ ਭਕਾਈ ਮਾਰ ਰਹੇ ਨੇ। ਹਾਲਾਂਕਿ ਕੱਲ ਨੂੰ ਦਿੱਤਾ ਹੋਇਆ ਸੱਦਾ ਸਵੇਰੋਂ ਝੀਕੜ ਪੈ ਸਕਦਾ ਕਿਸਾਨ ਮੋਰਚੇ 'ਚ, ਪਰ ਉੱਥੇ ਜਿਵੇਂ ਇਹ ਕਿਸਾਨ ਮੋਰਚੇ ਦੇ ਖਿਲਾਫ ਬੋਲ ਕੇ ਚਾਹੁੰਦੇ ਆ ਵੀ ਅਸੀਂ ਖਣੀ ਲੋਕਾਂ ਦੀ ਨਜ਼ਰ 'ਚ ਜਾਂ ਭਾਰਤ ਦੀ ਨਜ਼ਰ 'ਚ ਹੀਰੋ ਬਣ ਜਾਗੇ, ਇਹੋ ਜਿਹੇ ਸਿੱਖ ਵੀ ਨੇ। ਉਵੇਂ ਹੀ ਯਹੂਦੀਆਂ ਵਿੱਚ ਵੀ ਬਹੁਤ ਸਾਰੇ ਲੋਕ ਸੀ ਜਿਹੜੇ ਆਪਦੇ ਆਪ ਨੂੰ ਜਰਮਨ ਲੋਕਾਂ ਦੀ ਨਜ਼ਰ ਦੇ ਵਿੱਚ ਪ੍ਰਵਾਨ ਕਰਾਉਣ ਲਈ, ਉੱਥੋਂ ਦੇ ਸਿਸਟਮ ਦੇ ਵਿੱਚ ਆਪਦੇ ਆਪ ਨੂੰ ਮਕਬੂਲ ਕਰਾਉਣ ਲਈ ਕੋਈ ਨਾ ਕੋਈ ਗੱਲ ਕਰਦੇ ਰਹਿੰਦੇ ਸੀਗੇ, ਤੇ ਉਹਨਾਂ ਵਿੱਚੋਂ ਬਹੁਤ ਸਾਰੇ ਥਾਵਾਂ ਤੇ ਉਹਨਾਂ ਨੂੰ ਜਲੀਲ ਹੋਣਾ ਪੈਂਦਾ ਸੀ। ਉਹ ਜਿਹੜਾ ਇੱਕ ਪੱਤਰਕਾਰ ਸੀ ਥਿਓਡਰ ਹਰਜ਼ਲ ਉਹਦਾ ਨਾਮ ਦੱਸਿਆ ਜਾਂਦਾ, ਉਹਨੇ ਨੌਜਵਾਨ ਨੇ ਦੇਖਿਆ ਵੀ ਸਾਡੀ ਕੌਮ ਦੇ ਬੰਦੇ ਨੂੰ ਬਿਲਕੁਲ ਸਹੀ ਹੋਣ ਦੇ ਬਾਵਜੂਦ ਉਹਦੇ ਨਾਲ ਮਾੜਾ ਵਿਹਾਰ ਹੋ ਰਿਹਾ, ਤੇ ਉਸ ਬੰਦੇ ਨੇ ਜੋ ਕੁਝ ਕੀਤਾ ਉਹਦੇ ਵਿੱਚੋਂ ਯਹੂਦੀਆਂ ਦਾ ਆਜ਼ਾਦ ਆਪ ਦਾ ਰਾਜ ਹੋਂਦ ਵਿੱਚ ਆਇਆ। ਅੱਜ ਜਦੋਂ ਉਸ IPS ਨਾਲ ਉਹੀ ਕੁਝ ਹੋ ਰਿਹਾ ਜਿਹੜਾ ਜਰਮਨ ਦੇ ਲੋਕਾਂ ਨੇ ਉਸ ਯਹੂਦੀ ਕੈਪਟਨ ਨਾਲ, ਉਸ ਅਫਸਰ ਨਾਲ ਕੀਤਾ ਸੀ, ਤਾਂ ਅੱਜ ਸਾਡੀ ਕੌਮ ਦਾ ਥਿਓਡਰ ਹਰਜ਼ਲ ਕਿੱਥੇ ਹੈ? ਸਾਡੀ ਕੌਮ ਦੇ ਵਿੱਚ ਕੋਈ ਇਹੋ ਜਿਹਾ ਜਜ਼ਬਾ ਕਿੱਥੇ ਆ ਵੀ ਭਾਈ ਇਹ ਕੀ ਹੋ ਕੀ ਰਿਹਾ? ਸੋ ਬਹੁਤ ਇਸ ਮੌਕੇ ਸਾਡੀ ਕੌਮ ਨੂੰ ਅਗਵਾਈ ਦੀ ਲੋੜ ਆ, ਤੇ ਅਕਾਲ ਤਖਤ ਸਾਹਿਬ ਬਿਲਕੁਲ ਦੜ ਵੱਟੀ ਬੈਠਾ, ਤੇ ਸਾਡਾ ਜ਼ੋਰ ਪੰਥ ਨੂੰ, ਕੌਮ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਲੈ ਕੇ ਜਾਣ ਦੀ ਬਜਾਏ ਹੋਰ ਪਾਸਿਆਂ ਤੇ ਲੱਗਿਆ ਹੋਇਆ। ਸਾਡੇ ਦੋ ਨੁਕਤੇ ਸਾਂਝੇ ਕਰਨ ਦੀ ਬੜੀ ਮੈਂ ਲੋੜ ਸਮਝਦਾ। ਜਿਹੜਾ ਅਨੰਦਪੁਰ ਸਾਹਿਬ ਨੂੰ ਸੜਕ ਜਾਂਦੀ ਹੈ ਉਹਦੇ ਉੱਤੇ ਬਹੁਤ ਬੁਰਾ ਹਾਲ ਸੀ, ਸਰਕਾਰ ਨੇ ਉਹ ਸੜਕ ਬਣਾਈ ਨਹੀਂ, ਤੇ ਉੱਥੇ ਅੱਜ ਰੌਲਾ ਰੱਪਾ ਇੰਨਾ ਪਿਆ ਸੜਕ ਦਾ ਕਿ ਕੁਝ ਜਿਹੜੇ ਕਾਰਸੇ ਵਾਲੇ ਬਾਬੇ ਸੀ ਉਹਨਾਂ ਨੇ ਉਹ ਸੜਕ ਬਣਾਉਣੀ ਚਾਹੀ, ਤੇ ਉਹਦਾ ਪਿਛਲੇ ਦਿਨੀ ਵਾਹਵਾ ਸੋਸ਼ਲ ਮੀਡੀਆ ਦੇ ਉੱਤੇ ਫੋਟੋਆਂ ਆਈਆਂ, ਵੀਡੀਓ ਬਣ ਕੇ ਆਈ ਵੀ ਦੇਖੋ ਜੀ ਜਿਹੜੀ ਸੜਕ ਸਰਕਾਰ ਨਹੀਂ ਸੀ ਬਣਾ ਰਹੀ ਫਿਰ ਹੁਣ ਕਾਰਸੇ ਵਾਲੇ ਬਾਬੇ ਬਣਾਉਣ ਲੱਗੇ। ਬਹੁਤ ਸਾਰੇ ਲੋਕਾਂ ਨੇ ਇਸ ਗੱਲ ਤੇ ਇਤਰਾਜ਼ ਵੀ ਕੀਤਾ ਵੀ ਇਹ ਤਾਂ ਸਰਕਾਰ ਦਾ ਕੰਮ ਆ, ਤੁਸੀਂ ਇਸ ਪੈਸੇ ਨਾਲ ਆਪਦੀ ਕੌਮ ਦਾ ਕੋਈ ਹੋਰ ਕਾਰਜ ਜਿਹਦੇ ਨਾਲ ਚਾਰ ਸਿੱਖ ਗਰੀਬ ਪਰਿਵਾਰਾਂ ਨੂੰ ਆਪਦੇ ਧਰਮ ਦੇ ਵਿੱਚ ਪਰਪੱਕ ਰਹਿਣ ਲਈ ਕੁਝ ਮਾਹੌਲ ਬਣੇ, ਕੋਈ ਹੋਰ ਕਰ ਲਓ। ਪਰ ਅੱਜ ਉਹ ਗੱਲ ਦੇ ਉੱਤੇ ਹੋਰ ਵੀ ਜ਼ਿਆਦਾ ਹੈਰਾਨੀ ਤੇ ਸ਼ਰਮਨਾਕ ਕਹਿਣਾ ਚਾਹੀਦਾ ਬਈ ਅਫਸਰ ਪਹੁੰਚ ਗਏ, ਉਹ ਕਹਿੰਦੇ ਜੀ ਕੰਮ ਕਰੋ ਬੰਦ,
ਕਾਰ ਸੇਵਾ ਵਾਲਿਓ ਤੁਸੀਂ ਪਹਿਲਾਂ ਮਨਜ਼ੂਰੀ ਲਓ ਸਰਕਾਰ ਤੋਂ। ਤੁਸੀਂ ਕੌਣ ਹੁੰਦੇ ਹੋ ਵੀ ਇੱਥੇ ਆਪੇ ਹੀ ਤੁਸੀਂ ਇਹ ਕੰਮ ਕਰ ਲਓ? ਕਹਿਣ ਤੋਂ ਭਾਵ ਇਹ ਵੀ ਆਪਦੇ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ਦੇ ਉੱਤੇ ਜੇ ਸਿੱਖ ਇਹ ਸੋਚਣ ਕਿ ਸਰਕਾਰ ਤਾਂ ਕੰਮ ਕਰਦੀ ਨਹੀਂ, ਚਲੋ ਆਪਾਂ ਆਪੇ ਕਰ ਲੈਂਦੇ ਆ, ਤਾਂ ਵੀ ਸਰਕਾਰ ਕਹਿੰਦੀ ਆ ਵੀ ਐ ਨਹੀਂ, ਆ ਇਸ ਮੁਲਕ ਦਾ ਸਿਸਟਮ। ਦੂਜੇ ਪਾਸੇ ਸਰਕਾਰ ਜਿਹੜੀ ਆ ਉਹ ਇਸ ਕੰਮ ਨੂੰ ਆਪ ਤਾਂ ਕਰੂਗੀ ਜਦੋਂ ਉਹਦੇ ਠੇਕੇਦਾਰ ਨੂੰ 4 ਪੈਸੇ ਇਹਦੇ ਚੋਂ ਬਚਦੇ ਦਿਖਣਗੇ। ਪਰ ਜਦੋਂ ਸਿੱਖ ਆਪ ਕੁਝ ਕਰਨ ਉਦੋਂ ਨਹੀਂ ਕਰਨ ਦੇਣਾ। ਕੱਲ ਇੱਕ ਪਰਸੋਂ ਇੱਕ ਨੌਜਵਾਨ ਨੇ ਵੀਡੀਓ ਪਾਈ, ਉਹਦਾ ਕੋਈ ਚੈਨਲ, ਇੱਥੇ ਬਹੁਤ ਸਾਰੇ ਚੈਨਲ ਖੋਲੇ YouTube ਚੈਨਲ, ਮੈਂ ਅਕਸਰ ਹੀ ਇਸ ਗੱਲ ਦੀ ਕਈ ਵਾਰੀ ਆਲੋਚਨਾ ਕਰਦਾ ਰਹਿਣਾ ਵੀ ਜਾਂ ਤਾਂ ਸਿੱਖ ਕੇ ਆਓ, ਤੇ ਪਤਾ ਕਿਸੇ ਗੱਲ ਦਾ ਨਹੀਂ ਤੇ ਉਹ ਡੰਡੂ ਜਿਹਾ ਫੜ ਲੈਂਦੇ ਆ ਤੇ ਚੱਕ ਦਿੰਦੇ ਆ ਫੱਟੇ। ਉਹਨੇ ਇੱਕ ਵੀਡੀਓ ਬਣਾ ਕੇ ਪਾਈ ਜਿਹਦੇ ਵਿੱਚ ਕਿਸੇ ਪਿੰਡ ਦੇ ਵਿੱਚ ਇੱਕ ਗਰੀਬ ਕਿਰਤੀ ਦੀ ਸਾਰੀ ਉਹਨੇ ਦੱਸਿਆ ਵੀ ਇਹਦੇ ਪਰਿਵਾਰ ਨੂੰ ਬਹੁਤ ਮਾੜੇ ਦਿਨ ਦੇਖਣੇ ਪੈ ਰਹੇ ਨੇ, ਤੇ ਉਹ ਟੋਕਰੇ ਬਣਾ ਕੇ ਜਿਹੜੇ ਤੂਤ ਦੀਆਂ ਛਿਟੀਆਂ ਦੇ ਉਹ ਬੰਦਾ ਆਪਦਾ ਗੁਜ਼ਾਰਾ ਕਰਦਾ। ਹਾਲਾਂਕਿ ਉਹ ਸਾਰੀ ਵੀਡੀਓ ਦੇ ਵਿੱਚ ਉਹਨੇ ਆਪਦੇ ਕਸਬ ਬਾਰੇ, ਆਪਦੇ ਕਿੱਤੇ ਬਾਰੇ ਮਾਣ ਨਾਲ ਦੱਸਿਆ ਕਿ ਬੇਸ਼ੱਕ ਦਿਨ ਮਾੜੇ ਆ ਪਰ ਲੰਘ ਰਹੇ ਆ ਸਤਿਗੁਰੂ ਦੀ ਕਿਰਪਾ ਨਾਲ। ਪਰ ਉਸ ਸਾਰੀ ਵੀਡੀਓ 'ਚ ਤਾਂ ਕੋਈ ਗੱਲ ਸਾਨੂੰ ਲੱਭੇ ਨਾ ਉਹ ਜੀ, ਪਰ ਉਸ ਬੰਦੇ ਨੇ ਕੈਪਸ਼ਨ ਉੱਤੇ ਬਣਾ ਕੇ ਲਿਖੀ ਵੀ ਇਸ ਪਿੰਡ ਦੇ ਵਿੱਚ 18 ਗੁਰਦੁਆਰੇ ਆ, ਆਹ ਵਾ ਉਹ ਆ, ਪਰ ਇਸ ਪਿੰਡ ਦੇ ਵਿੱਚ ਗਰੀਬ ਬੰਦੇ ਨਾਲ ਬੜਾ ਮਾੜਾ ਹੋ ਰਿਹਾ। ਮੈਂ ਉਸ ਦਾ ਪਹਿਲਾਂ ਫੋਨ ਨੰਬਰ ਲੱਭ ਕੇ ਉਹਦੇ ਨਾਲ ਫੋਨ ਤੇ ਗੱਲ ਕੀਤੀ। ਜਦੋਂ ਗੱਲ ਹੋਈ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਪਿੰਡ ਦੇ ਜਿਹੜੇ 18 ਗੁਰਦੁਆਰੇ ਆ ਉਹਨਾਂ ਨੇ ਇਹਨੂੰ ਗਰੀਬ ਕੀਤਾ ਹੋਇਆ? ਇਸ ਮੁਲਕ ਦੇ ਸਿਸਟਮ ਨੇ ਉਹਨੂੰ ਜੇ ਕਾਮਯਾਬ ਨਹੀਂ ਹੋਣ ਦਿੱਤਾ। ਉਹਦੇ ਸਾਰੇ ਦੁੱਖਾਂ ਦਾ, ਭਾਰਤ ਵਿੱਚ ਜੇ ਕੋਈ ਦੁਖੀ ਹੈ ਨਾ ਸਾਰੇ 'ਚ, ਉਹਦੇ ਦੁੱਖ ਲਈ ਕੋਈ ਧਰਮ, ਕੋਈ ਵੀ ਧਰਮ, ਹਿੰਦੂ ਧਰਮ ਵੀ, ਕੋਈ ਵੀ ਧਰਮ ਨਹੀਂ ਜਾਂ ਧਾਰਮਿਕ ਸਥਾਨ ਜਾਂ ਧਾਰਮਿਕ ਸ਼ਖਸੀਅਤਾਂ ਦੋਸ਼ੀ ਨਹੀਂ ਹੈਗੀਆਂ। ਉਹ ਇਸ ਮੁਲਕ ਦਾ ਢਾਂਚਾ, ਇਸ ਮੁਲਕ ਦਾ ਨਿਜ਼ਾਮ ਦੁਖੀ, ਉਹਦੇ ਦੁੱਖ ਦਾ ਕਾਰਨਾਮਾ ਜਿਹੜਾ ਹੈਗਾ। ਤੇ ਤੁਸੀਂ ਸਾਡੇ ਉਸ ਪਿੰਡ ਦੇ ਉਸ ਥਾਂ ਦੇ ਉੱਤੇ ਜਿਹੜੇ ਮੰਦਿਰ ਨੇ ਜਾਂ ਹੋਰ ਧਰਮ ਦੇ ਸਥਾਨ ਨੇ ਉਹਨਾਂ ਦੀ ਤਾਂ ਗੱਲ ਕੀਤੀ ਨਹੀਂ। ਗੁਰਦੁਆਰੇ ਦਾ ਵੀ 18 ਪਿੰਡ 'ਚ ਗੁਰਦੁਆਰੇ ਆ, ਇਹ ਲਿਖਣ ਦਾ ਕੀ ਭਾਵ ਆ? ਫਿਰ ਉਹ ਲੱਗ ਗਿਆ ਗੱਲਾਂ ਜੀ ਆਪਦੀਆਂ ਕਰਨ। ਫਿਰ ਉਹ ਜਦੋਂ ਉਹਨੂੰ ਗੱਲ ਦੀ ਸਮਝ ਲੱਗੀ ਬਈ ਮੈਂ ਉਹਨੂੰ ਆਖਿਆ, ਮੈਂ ਕਿਹਾ ਭਾਈ ਸਾਹਿਬ ਇਹ ਪਿਛਲੇ 15-20 ਸਾਲਾਂ ਤੋਂ ਇੱਕ ਟ੍ਰੈਂਡ ਚੱਲਿਆ ਹੋਇਆ, ਜਿਹੜੇ ਤੁਹਾਡੇ ਵਰਗੇ ਮੁੰਡੇ ਆ ਉਸ ਟ੍ਰੈਂਡ ਦਾ ਸ਼ਿਕਾਰ ਆ। ਉਹ ਇਹ ਆ, ਪਹਿਲੀ ਤਾਂ ਗੱਲ ਅਗਲਾ ਨੇ ਇਹ ਫੜੀ ਹੋਈ ਆ ਵੀ ਹਰ ਇੱਕ ਬੰਦੇ ਦੇ ਦਿਮਾਗ 'ਚ ਇਹ ਗੱਲ ਭਰਨੀ ਆ ਕਿ ਜੇ ਤੇਰੇ ਘਰੇ ਕੋਈ ਦੁੱਖ ਤਕਲੀਫ ਆ, ਜੇ ਤੇਰੇ ਲੀੜੇ ਕੱਪੜੇ ਚੱਜ ਹਾਲਦੇ ਨੇ, ਜੇ ਤੈਨੂੰ ਰੋਟੀ ਨਹੀਂ ਮਿਲਦੀ ਜਾਂ ਤੂੰ ਬਿਮਾਰ ਆ, ਇਹਦੇ ਲਈ ਧਰਮ ਦੋਸ਼ੀ ਆ। ਪਹਿਲਾਂ ਤਾਂ ਧਰਮ, ਸਾਰੇ ਧਰਮ। ਪਰ ਜੇ ਕਿਤੇ ਗੱਲ ਸਿੱਖ ਧਰਮ ਦੀ ਕਰੋ, ਜੇ ਤੁਸੀਂ ਗੁਰਦੁਆਰਿਆਂ ਨੂੰ ਭੰਡੋ, ਸਿੱਖਾਂ ਦੇ ਇਤਿਹਾਸ ਨੂੰ ਭੰਡੋ, ਸਿੱਖਾਂ ਦੇ ਨਾਇਕਾਂ ਨੂੰ ਭੰਡੋ, ਸਿੱਖ ਧਰਮ ਦੇ ਸਾਰੇ ਪਾਸੇ ਦੇ ਉੱਤੇ ਤੁਸੀਂ ਕਲੰਕ ਲਾਓ, ਫਿਰ ਤਾਂ ਬਾਤਾਂ ਫਿਰ ਤਾਂ ਪੈਸੇ ਹੀ ਪੈਸੇ। ਮੈਂ ਉਹਨੂੰ ਜਦੋਂ ਇਹ ਗੱਲ ਸਾਰੀ ਸਮਝਾ ਰਿਹਾ ਸੀ ਤਾਂ ਉਸ ਮੌਕੇ ਅਹਿਸਾਸ ਹੋ ਰਿਹਾ ਸੀ ਕਿ ਗੁਲਾਮ ਕੌਮ ਕਿਹੜੇ ਕਿਹੜੇ ਮੋਰਚੇ ਤੇ ਲੜੇ ਤੇ ਕਿਵੇਂ ਅਸੀਂ ਆਪਦੀ ਹੀ ਕੌਮ ਦੇ ਵਿੱਚ ਇਹੋ ਜਿਹਾ ਕੁਝ ਆਪ ਹੀ ਪੈਦਾ ਕਰੀ ਫਿਰਦੇ ਆ ਵੀ ਗੁਲਾਮ ਹੋਣ ਕਰਕੇ ਪਤਾ ਹੀ ਨਹੀਂ ਵੀ ਕਰਨਾ ਕੀ ਹੈ। ਇਸ ਵੇਲੇ ਬਹੁਤ ਸਾਰੇ ਚੈਨਲਾਂ ਵਾਲੇ ਬਹੁਤ ਕੁਛ ਇਹੋ ਜਿਹਾ ਕਰੀ ਜਾ ਰਹੇ ਨੇ ਜਿਹੜਾ ਕੁਛ ਕਰਨ ਕਰਕੇ ਲਾਲਾ ਜਗਤ ਨਾਰਾਇਣ ਨੂੰ ਸਿੰਘਾਂ ਨੇ ਸੋਧਾ ਲਾਤਾ। ਜਿਹੜੀ ਕਰਤੂਤ ਕਰਕੇ ਸਿੱਖਾਂ ਨੂੰ ਇੰਨਾ ਰੋਹ ਚੜਿਆ ਕਿ ਲਾਲਾ ਜਗਤ ਨਾਰਾਇਣ ਗੱਡੀ ਚਾੜਤਾ। ਜੇ ਨਾ ਟਲਿਆ ਫਿਰ ਉਹਦਾ ਮੁੰਡਾ ਰਮੇਸ਼ ਵੀ ਗੱਡੀ ਚਾੜਤਾ। ਅੱਜ ਉਹਦੇ ਨਾਲੋਂ ਵੀ ਭੈੜੀਆਂ ਕਰਤੂਤਾਂ ਸਾਡੇ ਬਹੁਤ ਸਾਰੇ ਪੱਤਰਕਾਰ ਭਾਈਚਾਰੇ ਵਾਲੇ ਵੀਰ ਜਿਹੜੇ ਸਿੱਖ ਪਰਿਵਾਰਾਂ 'ਚ ਜੰਮੇ ਉਹ ਕਰ ਰਹੇ ਨੇ। ਕਿਉਂ? ਕਿਉਂਕਿ ਬੇਸਮਝੀ ਨਹੀਂ। ਸਾਡਾ ਸਕੂਲ ਆਫ ਥਾਟ, ਪੰਥਕ ਨਜ਼ਰੀਆ ਕੀ ਹੋਣਾ ਚਾਹੀਦਾ, ਸਿੱਖ ਪਰਸਪੈਕਟਿਵ ਕੀ ਹੋਣਾ ਚਾਹੀਦਾ। ਤੇ ਉਹ ਕਹਿੰਦੇ ਜੀ ਅਸੀਂ ਇਮਾਨਦਾਰੀ ਨਾਲ, ਨਿਰਪੱਖਤਾ ਨਾਲ। ਕਾਹਦੀ ਨਿਰਪੱਖਤਾ? ਮੈਂ ਤਾਂ ਕਦੇ ਭਾਰਤ ਦਾ ਕੋਈ ਚੈਨਲ ਦੇਖਿਆ ਨਹੀਂ ਜਿਹੜਾ ਨਿਰਪੱਖਤਾ ਕਰਦਾ ਹੋਵੇ। ਹਰੇਕ ਚੈਨਲ ਜਿਹੜਾ ਹੈ ਜਾਂ ਉਹ ਗੋਦੀ ਜਾਂ ਮੋਦੀ ਮੀਡੀਆ ਦੀ ਬੋਲੀ ਬੋਲਦਾ, ਉਹ ਕੋਈ ਪਰਵਾਹ ਨਹੀਂ ਕਰਦੇ ਵੀ ਸਾਹਮਣੇ ਉਹ ਕਾਂਗਰਸੀਆਂ ਦੀਆਂ ਚੀਕਾਂ ਬੋਲਦੇ ਆ, ਉਹ ਬੀਜੇਪੀ RSS ਦੀ ਬੋਲੀ ਬੋਲਦੇ ਆ। ਇੱਥੇ ਤੁਸੀਂ ਨਿਰਪੱਖਤਾ ਚੱਕੀ ਫਿਰੋ। ਪੰਥ ਦੇ ਪੈਸੇ ਨਾਲ ਚੈਨਲ ਖੜੇ ਕਰਕੇ, ਕੌਮ ਦੇ ਪੈਸੇ ਨਾਲ ਸਾਰੀ ਉਹ ਗੱਲ ਪੈਦਾ ਕਰਕੇ ਮੁੜ ਕੇ ਕਹਿਣਾ ਜੀ ਅਸੀਂ ਨਿਰਪੱਖ ਵਾਂ। ਭਾਈ ਪੰਥ ਦੀ ਗੱਲ ਕਰੋ, ਕੌਮ ਦੀ ਗੱਲ ਕਰੋ। ਸਾਨੂੰ ਇਸ ਵੇਲੇ
थियोडर हर्जल वाली बिरती दे मालकां दी लोड़ आ। इहो जिहे हज़ारां नौजवान पंथ दी कौम दी गल करन लई चाहीदे आ, जिहड़े साडी कौम दे असल हालात नूं समझ के लोकां सामणे लैके आउण ते खालिस्तान दे एजेंडे नूं, कौम दी चढ़दी कला दे एजेंडे नूं लोकां च प्रचारन। बहुत भारी लोड़ आ। ਜਿਹੜੇ ਸਾਡੇ नौजवान ਪਹਿਲਾਂ ਐਡੀ ਵੱਡੀ ਗਿਣਤੀ ਵਿੱਚ, ਤੁਹਾਨੂੰ ਚੇਤਾ ਕਰੋ ਜਦੋਂ 2012-13 ਦੇ ਵਿੱਚ ਸੋਸ਼ਲ ਮੀਡੀਆ ਸ਼ੁਰੂ ਹੋਇਆ, ਉਦੋਂ ਭਾਈ ਗੁਰਬਖਸ਼ ਸਿੰਘ ਨੇ ਗੁਰਦੁਆਰਾ ਅੰਬ ਸਾਹਿਬ ਮਹਾਲੀ ਦੇ ਵਿੱਚ ਜਿਹੜਾ ਜੋ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾਇਆ ਸੀ। ਅੱਜ 2024 ਚੜਿਆ ਆ, 12 ਸਾਲ ਹੋ ਗਏ। 12-13 ਸਾਲਾਂ ਦੇ ਵਿੱਚ ਕੁਝ ਬਣਿਆ? ਸਟੇਟ ਨੇ ਆਪਦਾ ਜ਼ੁਲਮ ਦਾ ਅਖਾੜਾ ਜਿਉਂਦਾ ਤਿਉਂ ਰੱਖਿਆ ਹੋਇਆ। ਪਹਿਲਾਂ ਵਾਲਿਆਂ ਦਾ ਤਾਂ ਕੀ ਨਿਪਟਾਰਾ ਹੋਣਾ ਸੀ, ਨਿੱਤ ਨਵੇਂ ਫੜੇ ਜਾ ਰਹੇ ਨੇ। ਅੱਜ ਸਾਡੇ ਬਹੁਤ ਸਾਰੇ ਭੈਣ ਭਰਾਵਾਂ ਨੂੰ ਤਾਂ ਉਹਨਾਂ ਦੇ ਨਾਮ ਨਹੀਂ ਚੇਤੇ। ਕਿੰਨਿਆਂ ਕੁ ਨੂੰ ਚੇਤੇ ਆ ਵੀ ਜੱਗੀ ਜਹੌਲ ਇੱਕ ਨੌਜਵਾਨ ਆ ਜਿਹੜਾ ਇੰਨੇ ਸਾਲ ਹੋ ਗਏ ਉੱਥੇ ਫੜ ਕੇ ਅੰਦਰ ਦਿੱਤਾ ਹੋਇਆ। ਜੱਗੀ ਜਹੌਲ ਤੇ ਉਹਦੇ ਸਾਥੀ ਜਾਂ ਹੋਰ ਬਹੁਤ ਸਾਰੇ ਨੌਜਵਾਨ ਜਿਨ੍ਹਾਂ ਨੂੰ ਸਿਰਫ ਸਿੱਖ ਹੋਣ ਦੀ ਸਜ਼ਾ, ਜਿਵੇਂ ਆ ਪੁਲਸੀਆ ਜਿਹੜਾ ਪੱਗ ਬੰਨ ਕੇ ਐਡਾ ਵੱਡਾ ਅਫਸਰ ਆ ਤੇ ਉਹ ਚੀਕਾਂ ਪਵਾਤੀਆਂ, ਉਹਦੀਆਂ ਇਹ ਸਿਸਟਮ ਨੇ। ਹੁਣ ਉਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਕੱਖ ਨਹੀਂ ਹੈਗਾ। ਜਿਵੇਂ ਇੱਥੇ ਬੀਜੇਪੀ ਦੇ ਕਹਿਣ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੋਈ ਤੇ ਅਫਸਰ ਨੇ ਸ਼ਰੇਆਮ ਧਾਂਦਲੀ ਕੀਤੀ ਤੇ ਘਟਾਲਾ ਕਰਕੇ ਉਹਨੇ ਬੀਜੇਪੀ ਨੂੰ ਜਿਤਾਤਾ। ਰੌਲਾ ਰੱਪਾ ਪਿਆ, ਸੁਪਰੀਮ ਕੋਰਟ ਨੇ ਕਹਿਤਾ ਕਿ ਭਾਈ ਤੇਰੀ ਗਲਤੀ ਹੈ, ਤੇਰੇ ਤੇ ਕਾਰਵਾਈ ਹੋਊਗੀ। ਪਰ ਤੁਸੀਂ ਦੇਖ ਲਿਓ, ਸਾਨੂੰ ਚੇਤੇ ਆ 20 ਸਾਲ 25 ਸਾਲ ਪਹਿਲਾਂ ਬੜਾ ਰੌਲਾ ਪਿਆ ਜੀ, ਇੱਕ ਰਵੀ ਸਿੱਧੂ ਆ, ਉਹ ਜੀ ਲੋਕ ਜਿਹੜੇ ਆ ਕਮਿਸ਼ਨ ਜਿਹਾ ਹੁੰਦਾ ਜਿਹਦੇ ਰਾਹੀਂ ਵੱਡੀਆਂ ਪੋਸਟਾਂ ਚੁਣੀਆਂ ਜਾਂਦੀਆਂ, ਉਹਦਾ ਚੇਅਰਮੈਨ ਆ। ਕਰੋੜਾਂ ਰੁਪਏ ਦਾ ਘੁਟਾਲਾ ਸਾਹਮਣੇ ਆਇਆ। ਉਦੋਂ ਲੱਗਿਆ ਕਰ ਵੀ ਬਸ ਦੁਨੀਆ ਖਤਮ ਹੈ, ਬਸ ਇਹ ਤੋਂ ਵੱਧ ਤਾਂ ਕੁਛ ਨਹੀਂ। ਤੇ ਉਹ ਸਾਰੇ ਬਰੀ ਹੋ ਗਏ, ਜਿਹੜੇ ਜਿਹੜੇ ਸਿਆਸੀ ਭਲਵਾਨ ਉਹ ਚ ਫਸੇ ਸੀ, ਸਭ ਨਜ਼ਾਰੇ ਲੈਂਦੇ ਫਿਰਦੇ। ਇਸ ਤਰੀਕੇ ਨਾਲ ਇਸ ਮੁਲਕ ਦੇ ਵਿੱਚ ਜੋ ਕੁਝ ਵਾਪਰ ਰਿਹਾ, ਇਹਦੇ ਵਿੱਚ ਆਪਾਂ ਆਪਦਾ ਧਰਮ, ਸਾਡੀ ਆਇਡੈਂਟੀਟੀ ਜਿਹੜੀ ਆ ਉਹ ਖਤਰੇ 'ਚ। ਸਾਡਾ ਸਾਰਾ ਕੁਝ ਖੁਰ ਰਿਹਾ, ਮਰ ਰਿਹਾ। ਤੇ ਇਸ ਸਾਰੇ ਕਾਸੇ ਨੂੰ ਬਚਾਉਣ ਵਾਲੀ ਜਿਹੜੀ ਧਿਰ ਵਾ ਉਹ ਹੈਗੀ ਆ ਪੰਥਕ ਤੇ ਖਾਲਿਸਤਾਨੀ ਧਿਰ। ਪੰਥਕ ਅਤੇ ਖਾਲਿਸਤਾਨੀ ਸਫਾ ਵਿੱਚ ਵਿਚਰਦੀਆਂ ਸ਼ਖਸੀਅਤਾਂ ਤੇ ਜਥੇਬੰਦੀਆਂ ਦਾ ਜੇ ਆਪਸ ਵਿੱਚ ਹੀ ਤਾਲਮੇਲ ਹੋਵੇ, ਆਪਸ ਵਿੱਚ ਹੀ ਨੇੜਤਾ ਹੋਵੇ, ਤਾਂ ਇੱਕ ਦੂਜੇ ਨਾਲ ਮੇਲ ਮਿਲਾਪ ਕਰਕੇ ਆਪਾਂ ਕੁਝ ਕਰ ਸਕਦੇ ਹਾਂ। ਜੇਕਰ ਕਹੀਏ ਵੀ ਖਾੜਕੂ ਜਥੇਬੰਦੀਆਂ ਮੌਕੇ ਵੀ ਆਪਸ ਵਿੱਚ ਹੀ ਬਹੁਤ ਸਾਰੇ ਫਰਕ ਹੁੰਦੇ ਸੀ, ਵੀ ਆਹ ਫਲਾਨੀ ਜਥੇਬੰਦੀ ਆ, ਮੈਂ ਫਲਾਣੇ ਨਾਲ ਬਣਦੀ ਨਹੀਂ, ਇਹ ਆਮ, ਇਹ ਮਨੁੱਖਤਾ ਦੇ ਵਿੱਚ ਚੱਲਣਾ। ਜਿਹੜੇ ਬੰਦੇ ਪ੍ਰੈਕਟੀਕਲ ਨਹੀਂ ਹੈਗੇ, ਇਹ ਉਹ ਜਿਹੀਆਂ ਉਹ ਜਵਲੀਆਂ ਮਾਰਦੇ ਹੁੰਦੇ ਨੇ ਵੀ ਜੀ ਸਾਰੇ ਜਾਣੇ ਖਣੀ ਇਹ ਫੌਜ ਵਾਂਗੂ ਜਾਂ ਪੁਲਿਸ ਵਾਂਗੂ ਇੱਕ ਐ ਹੋ ਜਾਣ। ਏਦਾਂ ਨਹੀਂ ਹੁੰਦਾ। ਤੇ ਉਦੋਂ ਵੀ ਆਪਸ ਵਿੱਚ ਹੀ ਫਰਕ ਸੀ, ਆਪਸ ਵਿੱਚ ਹੀ ਕਈ ਗੱਲਾਂ ਦੇ ਉੱਤੇ ਫਰਕ ਸੀ। ਜੇਕਰ ਬੱਬਰ ਖਾਲਸਾ, ਜੇਕਰ ਅਖੰਡ ਕੀਰਤਨੀ ਜਥੇ ਨਾਲ ਉਹ ਸੰਬੰਧਿਤ ਆ, ਤਾਂ ਦਮਦਮੀ ਟਕਸਾਲ ਨਾਲ ਸੰਬੰਧਿਤ ਸ਼ਖਸੀਅਤਾਂ ਜਾਂ ਜਥੇਬੰਦੀਆਂ ਦਾ ਥੋੜਾ ਜਿਹਾ ਫਰਕ ਹੁੰਦਾ ਸੀ। ਪਰ ਲੜਦੇ ਸਾਰੇ ਸਾਂਝੇ ਦੁਸ਼ਮਣ ਖਿਲਾਫ ਇੱਕ ਮੁੱਠ ਹੋ ਕੇ ਸੀ। 1947 ਤੋਂ ਲੈ ਕੇ 1978 ਤੱਕ ਦਾ ਇਤਿਹਾਸ ਹੋਰ ਆ। 1978 ਤੋਂ 84 ਤੱਕ ਦਾ ਹੋਰ ਆ। 84 ਤੋਂ ਬਾਅਦ ਬਹੁਤ ਸਾਰੀਆਂ ਜਥੇਬੰਦੀਆਂ, ਬਹੁਤ ਸਾਰੇ ਧਿਰਾਂ ਧਰੇ, ਬੜੀ ਲੰਬੀ ਲਿਸਟ ਬਣਾਈ ਜਾ ਸਕਦੀ ਹੈ। ਪਰ ਸਾਰੇ ਲੜੇ ਤਾਂ ਦਿੱਲੀ ਨਾਲ ਨਾ। ਇਵੇਂ ਹੀ ਇੱਕ ਵਾਰ 18ਵੀਂ ਸਦੀ ਦੇ ਵਿੱਚ ਜਦੋਂ ਅਬਦਾਲੀ, ਨਾਦਰ ਸ਼ਾਹ, ਜ਼ਕਰੀਏ, ਮੀਰ ਮੰਨੂ ਦਾ ਵਕਤ ਆ, ਉਦੋਂ 65 ਨਿੱਕੇ ਮੋਟੇ ਜਥੇ ਸੀ। ਕਿਸੇ 'ਚ 20 ਸਿੰਘ ਆ, ਕਿਸੇ 'ਚ 100 ਆ, ਕਿਸੇ 'ਚ 1000 ਆ। ਉਹਨਾਂ ਸਾਰਿਆਂ ਦੀ ਸਾਂਝੀ ਤਾਕਤ ਸਿੱਖੀ ਦੀ ਚੜ੍ਹਦੀ ਕਲਾ ਲਈ, ਆਜ਼ਾਦ ਖਾਲਸਾ ਰਾਜ ਕਾਇਮ ਕਰ ਲਈ, ਆਪਦੀ ਹੋਂਦ ਹਸਤੀ ਲਈ ਸੀ ਤੇ ਅੰਤ ਉਹ ਕਾਮਯਾਬੀ ਹੋ ਗਈ। ਅੱਜ ਪਤਾ ਨਹੀਂ ਕਿੱਥੋਂ ਨਿਕਲੇ ਇਹੋ ਜਿਹੇ ਸੂਰਮੇ ਜਿਹੜੇ ਕਹਿੰਦੇ ਆ ਵੀ ਜਿਹੜਾ ਤਾਂ ਸਾਡੇ ਲੀਡਰ ਨੂੰ, ਸਾਡੀ ਜਥੇਬੰਦੀ ਨੂੰ ਓਕੇ ਕਰਦਾ ਉਹ ਵਧੀਆ, ਬਾਕੀਆਂ ਦੀ ਐਸੀ ਤੈਸੀ, ਉਹਨਾਂ ਦੇ ਖਿਲਾਫ ਮਾੜੇ ਤੋਂ ਮਾੜਾ, ਭੈੜੇ ਤੋਂ ਭੈੜਾ ਲਿਖਾਂਗੇ, ਉਹਨਾਂ ਦਾ ਜਲੂਸ ਕੱਢਾਂਗੇ। ਇਹ ਬਿਰਤੀ ਜਿਹੜੀ ਆ ਬਹੁਤ ਖਤਰਨਾਕ ਆ। ਸਾਨੂੰ ਇਹਦੇ ਬਾਰੇ ਸੁਚੇਤ ਹੋਣ ਦੀ ਲੋੜ ਆ। ਸਾਨੂੰ ਇਹੋ ਜਿਹਾ ਮਾਹੌਲ ਸਿਰਜਣਾ ਪਊਗਾ ਜਿੱਥੇ ਹਰ ਬੰਦਾ, ਹਰ ਸ਼ਖਸੀਅਤ, ਹਰ ਜਥੇਬੰਦੀ ਆਪਦੇ ਥਾਂ ਤੇ ਰਹਿ ਕੇ ਪੰਥ ਦੀ ਚੜ੍ਹਦੀ ਕਲਾ ਲਈ ਜੋ ਕਰ ਸਕਦੀ ਆ ਉਹਨੂੰ ਕਰਨ ਦਿੱਤਾ ਜਾਵੇ। ਨਾ ਕਿ ਇਹ ਕਿ ਜਾਂ ਤਾਂ ਭਾਈ ਸਾਰੇ ਇਸ ਫਲਾਣੇ ਬੰਦੇ ਦੇ ਜਾਂ ਫਲਾਨੀ ਜਥੇਬੰਦੀ ਦੇ ਮਗਰ ਲੱਗੋ, ਨਹੀਂ ਤੁਸੀਂ ਆਪਦਾ ਆਰਾਮ ਨਾਲ ਘਰੇ ਚੱਲੋ। ਇਹ ਤਾਂ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਨਹੀਂ ਕਿਤੇ ਕਿਹਾ ਸੀ ਵੀ ਬੱਬਰ ਖਾਲਸਾ ਵਾਲਿਓ ਚਲੋ ਘਰਾਂ ਨੂੰ। ਪੰਥ ਲਈ ਜਦੋਂ ਲੜਾਈ, ਜਦੋਂ ਜੂਨ 84 ਦਾ ਆਇਆ ਅਟੈਕ ਵਾਲਾ ਦਿਨ,
उदों बब्बरां ने बंदे भेजे, संतां ने उन्हां नूं असला भी दिता ते लड़े भी, ते ओह जिन्ने जोगे सी बाद च जदों असला जदों साधन नहीं रहा वो पाड़ के कंध निकल गए ते लड़ के कौम लई ही शहीद होए ने ओह बब्बर। मैं कल भी कहा सी, अज भी कहना, संगत लई कोई फर्क नहीं है, संगत नूं सब पता हुंदा, संगत बहुत वड्डी हुंदी है, संगत नूं एहसास अज भी कि बाबा जरनैल सिंह खालसा भिंडरां वाले भी उसे इंडियन स्टेट के खिलाफ लड़ते हुए उसे स्टेट दीआं गोलियां नाल शहीद होए ने, ते भाई सुखदेव सिंह बब्बर भी उसे स्टेट खिलाफ लड़ते हुए उसे स्टेट दीआं गोलियां नाल शहीद होए ने। सो चाहे भाई अमरतपाल सिंह है, चाहे भाई अमरतपाल सिंह नाल असहमत हो तो आजाद तो बखरे रह के, तो पहला दे कौम की सेवा करने वाले सिंह ने, सारे ही दिल्ली के खिलाफ लड़ रहे ने। सारिਆਂ ਨੂੰ ਆਪੋ ਆਪਣੇ ਢੰਗ ਤਰੀਕੇ ਨਾਲ ਕੌਮ ਦੀ ਸੇਵਾ ਕਰਨ ਦਾ ਹੱਕ ਵਾ। ਕਿਸੇ ਨੂੰ ਕੌਮ ਦੇ ਵਿੱਚ ਵੱਧ ਪਿਆਰ ਮਿਲ ਜਾਂਦਾ ਜਾਂ ਗੁਰੂ ਵੱਲੋਂ ਕਿਰਪਾ ਹੁੰਦੀ ਆ, ਉਹਦੀ ਚਰਚਾ ਤੇ ਸ਼ੋਭਾ ਜ਼ਿਆਦਾ ਹੋ ਜਾਂਦੀ ਆ, ਕਿਸੇ ਦੀ ਉਸ ਵੇਲੇ ਨਹੀਂ ਹੁੰਦੀ, ਕਿਸੇ ਹੋਰ ਕਾਰਨ ਹੋ ਜਾਂਦੀ ਆ। ਪਰ ਇਹ ਕਹਿਣਾ ਕਿ ਜੀ ਬਾਕੀ ਸਾਰੇ ਚਲੋ ਘਰਾਂ ਨੂੰ ਤੇ ਸਾਰੇ ਜਣੇ ਫਲਾਣੇ ਦਾ ਜੇ ਉਹ, ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ, ਅਸੀਂ ਕੌਮ ਦਾ ਨੁਕਸਾਨ ਕਰ ਰਹੇ ਹਾਂ। ਜੇਕਰ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਦੇ ਉੱਤੇ ਜ਼ੁਲਮ ਢਾਉਣ ਦਾ ਅੱਜ ਹੌਸਲਾ ਪੈ ਰਿਹਾ ਨਾ ਦਿੱਲੀ ਵਾਲਿਆਂ ਨੂੰ, ਉਹ ਇਸੇ ਗੱਲ ਤੋਂ ਹੀ ਪੈ ਰਿਹਾ ਕਿਉਂਕਿ ਅਸੀਂ ਉਹਨਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਅਸੀਂ ਸਾਰੇ ਪਾਟੋ ਧਾਨ, ਅਸੀਂ ਸਾਰੇ ਇੱਕ ਦੂਜੇ ਨਾਲ ਲੜਦੇ ਭਿੜਦੇ ਹਾਂ, ਸਾਡਾ ਇੱਕ ਦੂਜੇ ਨਾਲ ਮੋਹ ਪਿਆਰ ਨਹੀਂ। ਜੇ ਕੋਈ ਮਾੜਾ ਚੰਗਾ ਵਾਪਰੂ ਬਾਕੀਆਂ ਨੂੰ ਕੋਈ ਸਮੱਸਿਆ ਨਹੀਂ, ਤੁਸੀਂ ਜਿਵੇਂ ਮਰਜ਼ੀ ਕਰੋ, ਇਹ ਕੋਈ ਚੰਗੀ ਗੱਲ ਨਹੀਂ ਹੈ। ਆਓ ਸਾਰੇ ਆਪਦੀਆਂ ਗਲਤੀਆਂ ਭੁੱਲਾਂ ਨੂੰ ਮੰਨੀਏ, ਆਪਦੇ ਦਿਲੋਂ ਮੰਨੀਏ, ਇਹ ਇਕੱਲੀਆਂ ਗੱਲਾਂ ਕਹਿਣ ਲਈ ਨਹੀਂ, ਆਪਸ ਵਿੱਚ ਹੀ ਨੇੜਤਾ ਦਾ ਅਹਿਸਾਸ ਬਣਾਈਏ। ਜੇ ਸਟੇਟ ਨੂੰ ਸਾਡੀ ਸਾਂਝ ਦਾ, ਸਾਡੀ ਏਕਤਾ ਦਾ, ਇਕਜੁੱਟਤਾ ਦਾ, ਇੱਕ ਮੁੱਠਤਾ ਦਾ ਸੁਨੇਹਾ ਜਾਊਗਾ, ਜੇ ਅਕਾਲ ਤਖਤ ਸਾਹਿਬ ਦੀ ਕਮਾਂਡ ਦਾ ਸੁਨੇਹਾ ਜਾਊਗਾ, ਤਾਂ ਦੇਖੋ ਮਸਲੇ ਆਪਣੇ ਆਪ ਹੱਲ ਹੁੰਦੇ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਨੇ ਹੋਕਾ ਦਿੱਤਾ, ਅਗਲੇ ਨੇ ਸਕਿੰਟ 'ਚ ਫੈਸਲਾ ਲੈ ਲਿਆ ਵੀ ਸਾਰੇ ਛੱਡੋ, ਤੇ ਗੋਬਿੰਦ ਰਾਮ ਚੱਕ ਕੇ ਉੱਥੇ ਮਾਰਿਆ PAP। ਇਵੇਂ ਹੀ ਇਹ ਜੇਕਰ ਅਕਾਲ ਤਖਤ ਸਾਹਿਬ ਤੇ ਇਕੱਠ ਰੱਖ ਲੋ ਨਾ, ਅਲਟੀਮੇਟਮ ਦੇ ਦੇਣ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਕਿ ਇੰਨੀ ਤਰੀਕ ਤੱਕ ਜੇਕਰ ਉਹਨਾਂ ਨੌਜਵਾਨਾਂ ਨੂੰ ਪੰਜਾਬ ਚੋਂ ਪੜਦਾ ਨਾ ਕੀਤਾ, ਉਹਨਾਂ ਦੇ ਆਏ ਨਾ ਹੋਇਆ, ਜੋ ਵੀ ਕੁਝ ਗੱਲ ਸਲਾਹ ਕਰਕੇ ਵਕੀਲਾਂ ਨਾਲ, ਜੋ ਵੀ ਕੌਮ ਦੇ ਦਾਨਸ਼ਵਰ ਲੋਕ ਨੇ, ਜੇ ਕੋਈ ਕਾਲ ਦਿੱਤੀ ਜਾਵੇ ਉਦੋਂ ਪਹਿਲਾਂ ਭਗਵੰਤ ਮਾਨ ਤੇ ਉਹਦੀ ਕੰਪਨੀ ਭੱਜੇ ਫਿਰੂ। ਅਗਲਿਆਂ ਨੂੰ ਵੋਟਾਂ, ਲੋਕ ਸਭਾ ਦੀਆਂ ਚੋਣਾਂ ਸਿਰ ਤੇ ਆ, ਭਾਜਪਾ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੀ ਵੋਟਾਂ ਚਾਹੀਦੀਆਂ। ਜੇ ਉਹ ਘਰਾਂ 'ਚ ਪੰਜਾਬ 'ਚ ਬਣਨ ਜੋਗੇ ਹੀ ਨਾ ਰਹੇ ਤਾਂ ਵੋਟਾਂ ਕਿਹਨੇ ਪਾਉਣੀਆਂ ਨੇ? ਸੋ ਸਾਡੇ ਸਾਰਿਆਂ ਦੇ ਲਈ ਏਕਤਾ ਦਾ, ਇਤਫਾਕ ਦਾ ਜਿਹੜਾ ਹੋਕਾ, ਉਹਦੀ ਲੋੜ ਆ। ਜਿਹੜੇ ਭੈਣ ਭਰਾਵਾਂ ਨੂੰ ਲੱਗਦਾ ਵੀ ਸਾਡੀ ਜਥੇਬੰਦੀ ਤੇ ਸਾਡੇ ਆਗੂ ਤੋਂ ਬਗੈਰ ਜਿੰਨੀਆਂ ਧਿਰਾਂ ਧੜੇ ਨੇ ਉਹਨਾਂ ਨੂੰ ਗੰਦ ਬਕਣਾ, ਗਾਲਾਂ ਕੱਢਣਾ ਬਹੁਤ ਪੁੰਨ ਦਾ ਕੰਮ ਆ, ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਆ, ਵੀਰੇ ਪੈਰੀਂ ਹੱਥ ਲਵਾ ਲਓ। ਕਿਉਂ ਆਪਾਂ ਕੌਮ ਦਾ ਬੇੜਾ ਗਰਕ ਕਰਨ ਤੇ ਤੁਰੇ ਹੋਏ ਆ। ਬਹੁਤ ਮਾੜੇ ਹਾਲ ਆ। ਜਿਹੜੇ ਦੂਰ ਦਰਾਡੇ ਪ੍ਰਦੇਸ਼ਾਂ 'ਚ ਬੈਠੇ ਆ, ਮੈਨੂੰ ਨਹੀਂ ਪਤਾ ਤੁਹਾਨੂੰ ਕਿਹਨੇ ਐ ਲੱਗਣ ਲਾਤਾ ਵੀ ਸਾਡੀ ਚੜ੍ਹਾਈ ਆ ਤੇ ਬਾਕੀ ਸਾਰੇ ਇੱਥੇ ਕਿਸੇ, ਬਹੁਤ ਭੈੜਾ ਹਾਲ। ਔਰ ਦਿਨੋਂ ਦਿਨ ਪੰਥ ਦਾ, ਸਿੱਖ ਜਜ਼ਬਾਤਾਂ ਦਾ ਜਿਹੜਾ ਮਾੜਾ ਹਾਲ ਹੁੰਦਾ ਜਾ ਰਿਹਾ, ਇਹ ਹੋਰ ਮਾੜਾ ਹੋਊ ਜੇ ਅਸੀਂ ਨਾ ਸੰਭਲੇ, ਨਾ ਸਮਝੇ। ਖੈਰ ਅਗਲੇ ਦਿਨਾਂ 'ਚ ਆਪਾਂ ਇਹਦੇ ਤੇ ਹੋਰ ਚਰਚਾ ਖੁੱਲ੍ਹ ਕੇ ਕਰਾਂਗੇ। ਸਾਰਿਆਂ ਨੂੰ ਅਦਬ ਸਤਿਕਾਰ ਨਾਲ ਫਤਿਹ ਸਾਂਝੀ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।